लगता है कि प्रशांत भूषण होरां दीयां मुश्किलां जिहड़ियां आउण वाले समय दे विच वधूगियां, क्योंकि संकेत यही हुई है। कई बार आगाज जिहड़ा कुछ होना हुंदा पिछां तो झलक मिलनी शुरू हो जाती है। सो मामला की है, एक तो तुसीं ताज़ा मामला होना सुनिया प्रशांत भूषण होरां दा जी कि उन्हां ते मामला अवग्या दा चलदा है, जिहदे विच उन्हां ने जिहड़े इस वेले दे मतलब कि चलंत मौजूदा जिहड़े चीफ जस्टिस ऑफ इंडिया उन्होंने ਦੀ ਇੱਕ ਤਸਵੀਰ ਜਿਹੜੀ ਹੈ ਪੋਸਟ ਕੀਤੀ ਸੀ। ਉਸ ਤਸਵੀਰ ਦੇ ਵਿੱਚ ਉਹ ਹਾਰਲੇ ਡੇਵਿਡਸਨ ਤੇ ਬੈਠੇ ਹੈ, ਯਾਦ ਆ ਗਿਆ ਹੋਣਾ ਤੁਹਾਨੂੰ। जी ਤਾਂ ਇੱਕ ਉਹ ਟਵੀਟ ਸੀਗਾ ਔਰ ਇਸ ਤੋਂ ਇਲਾਵਾ ਇੱਕ ਟਵੀਟ ਇਦਾਂ ਦਾ ਸੀਗਾ ਜਿਹਦੇ ਵਿੱਚ ਉਹਨਾਂ ਨੇ ਮਤਲਬ ਕਿ ਤਿੰਨ ਚਾਰ ਜਿਹੜੇ ਸਾਬਕਾ ਜਸਟਿਸ ਆਫ ਇੰਡੀਆ ਚੀਫ ਜਸਟਿਸ ਆਫ ਇੰਡੀਆ ਉਹਨਾਂ ਦਾ ਜ਼ਿਕਰ ਕੀਤਾ ਸੀਗਾ। ਤਾਂ ਉਹ ਸਾਰਾ ਐਸਾ ਇੱਕ ਜਿੱਦਾਂ ਕਹਿ ਲਈਏ ਮਜ਼ਮੂਨ ਸੀਗਾ ਟਵੀਟ ਦਾ ਕਿ ਜਦੋਂ ਵੀ ਇਤਿਹਾਸ ਦੇ ਵਿੱਚ ਇਸ ਗੱਲ ਦੀ ਝਾਤ ਖੋਰੀ ਹੋਊਗੀ ਕਿ ਡੈਮੋਕ੍ਰੇਟਿਕ ਢਾਂਚਾ ਜਿਹੜਾ ਨੁਕਸਾਨਿਆ ਗਿਆ ਤਾਂ ਇਹ ਜਿਹੜੇ ਚੀਫ ਜਸਟਿਸ ਆਫ ਇੰਡੀਆ ਰਹਿ ਚੁੱਕੇ ਆ ਇਹਨਾਂ ਨੂੰ ਵੀ ਸਵਾਲ ਹੋਣ ਕਿ ਮਤਲਬ ਕਿ ਇਹਨਾਂ ਦਾ ਰੋਲ ਹੈ ਜਿਹੜਾ ਉਹ ਬਹੁਤ ਜ਼ਿਆਦਾ ਉਸ ਮਾਮਲੇ ਦੇ ਵਿੱਚ ਨੈਗੇਟਿਵ ਪਾਇਆ ਜਾਊਗਾ। ਸੋ ਇਸ ਤਰ੍ਹਾਂ ਦਾ ਮਜ਼ਮੂਨ ਸੀਗਾ। ਉਹ ਤਾਂ ਨਹੀਂ ਮੈਨੂੰ ਯਾਦ, ਪਰ ਉਹ ਮਜ਼ਮੂਨ ਯਾਨੀ ਮੈਂ ਕੇਂਦਰੀ ਭਾਵ ਜਿਹਾ ਦੱਸਿਆ। ਤਾਂ ਖੈਰ ਉਹ ਦੋ ਟਵੀਟ ਸੀਗੇ ਜਿਹੜੇ ਉਹ ਆਧਾਰ ਬਣੇ ਸੀਗੇ ਅਦਾਲਤੀ ਅਵਗਿਆ ਦਾ। ਤਾਂ ਜਿਹੜੀ ਅਦਾਲਤੀ ਅਵਗਿਆ ਦੀ ਕਾਰਵਾਈ ਹੁੰਦੀ ਆ ਨਾ ਉਹ ਇੱਕ ਐਸੀ ਕਾਰਵਾਈ ਆ ਕਿ ਜਿੱਦਾਂ ਆਪਣੇ ਇੱਥੇ ਚੱਲਦੀਆਂ ਨੇ ਕੋਰਟਾਂ, ਸੈਸ਼ਨ ਕੋਰਟ ਵਗੈਰਾ ਜਿੱਦਾਂ ਦੀਆਂ ਹੁੰਦੀਆਂ, ਸਵਾਰਡੀਨੇਟ ਕੋਰਟਾਂ ਜਿੱਦਾਂ ਆਪਾਂ ਕਹੀਏ, ਇਹ ਨਹੀਂ ਕਰ ਸਕਦੀਆਂ। ਮਸਲਾ ਹਾਈ ਕੋਰਟ ਜਾਂ ਸੁਪਰੀਮ ਕੋਰਟ ਹੀ ਚੁੱਕ ਸਕਦੀ ਹੈ। ਤਾਂ ਜਦੋਂ ਸੁਪਰੀਮ ਕੋਰਟ ਨੇ ਉਹਨਾਂ ਨੂੰ ਨੋਟਿਸ ਘੱਲਿਆ, ਫਿਰ ਉਸ ਤੋਂ ਬਾਅਦ ਇਹਨਾਂ ਨੇ ਕੁਛ ਸਪਸ਼ਟੀਕਰਨ ਵੀ ਦਿੱਤੇ ਸੀਗੇ ਜਿਹੜੇ ਕਿ ਹਾਲ ਦੀ ਘੜੀ ਜਦੋਂ ਪ੍ਰਵਾਨ ਨਹੀਂ ਹੋਏ। ਪਰ ਇਹ ਮਸਲਾ ਜਿਹੜਾ ਇਹ 9-10 ਸਾਲ ਪੁਰਾਣਾ ਵਾ, ਮਤਲਬ ਕਿ ਲਾ ਲਓ ਦਹਾਕੇ ਤੋਂ ਵੀ ਸ਼ਾਇਦ ਹੋ ਸਕਦਾ ਵੱਧ ਪੁਰਾਣਾ ਹੋਵੇ, ਜੇ ਮੈਂ ਭੁੱਲਦਾ ਨਹੀਂ ਹੈ। ਕਿਉਂਕਿ ਉਸ ਸਮੇਂ ਇਹਨਾਂ ਨੇ ਇੱਕ ਤਹਿਲਕਾ, ਤੁਹਾਨੂੰ ਪਤਾ ਇੱਕ ਬਹੁਤ ਤਗੜਾ ਮੀਡੀਆ ਆਊਟਲੈਟ ਸੀਗਾ ਇੰਡੀਆ 'ਚ, ਉਹਨੂੰ ਫਿਰ ਤੁਹਾਨੂੰ ਪਤਾ ਹੀ ਹੈ ਤਰੁਣ ਤੇਜਪਾਲ ਨੂੰ ਕਿਸ ਤਰ੍ਹਾਂ ਤਗੜ ਦਿੱਤਾ ਗਿਆ। ਤਾਂ ਤਹਿਲਕਾ ਵਾਲਿਆਂ ਦੇ ਨਾਲ ਇੰਟਰਵਿਊ ਕੀਤਾ ਸੀਗਾ। ਤਾਂ ਉਸ ਇੰਟਰਵਿਊ ਦੇ ਵਿੱਚ ਕੁਛ ਮਤਲਬ ਕਿ ਇਹਨਾਂ ਦੇ ਜਵਾਬ ਜਿਹੜੇ ਸੀਗੇ, ਸਵਾਲਾਂ ਦੇ ਜਵਾਬ ਜਿਹੜੇ ਸੀਗੇ ਉਹ ਇਸ ਤਰ੍ਹਾਂ ਦੇ ਮੰਨੇ ਗਏ ਕਿ ਇਹਨਾਂ ਨੇ ਅਦਾਲਤੀ ਅਵਗਿਆ ਕੀਤੀ ਹੈ। ਤਾਂ ਉਸ ਤੋਂ ਬਾਅਦ ਇਹਨਾਂ ਨੇ ਆਪਣਾ ਸਪਸ਼ਟੀਕਰਨ ਕਹਿ ਲਓ ਜਾਂ ਖੇਦ ਕਹਿ ਲਓ, ਕੁਛ ਵੀ ਕਹਿ ਲਓ, ਤਾਂ ਉਹ ਜਾ ਕੇ ਦਿੱਤਾ ਅਦਾਲਤ ਦੇ ਵਿੱਚ ਕਿ ਮੈਨੂੰ ਖੇਦ ਹੈ ਉਸ ਚੀਜ਼ ਤੇ, ਜਾਂ ਸਪਸ਼ਟੀਕਰਨ ਦਿੱਤਾ ਕਿ ਇਸ ਵਜ੍ਹਾ ਨਾਲ ਹੋਇਆ। ਤਾਂ ਉਹ ਠੁਕਰਾ ਦਿੱਤਾ ਗਿਆ, ਭਾਵ ਕਿ ਉਹਨੂੰ ਪ੍ਰਵਾਨ ਨਹੀਂ ਕੀਤਾ ਗਿਆ। ਤਾਂ ਇਹਦਾ ਮਤਲਬ ਕੀ ਆ ਕਿ ਉਹ ਮਾਮਲਾ ਜਾਰੀ ਰਹੇਗਾ। ਯਾਨੀ ਦੋ ਮਾਮਲੇ ਹੋ ਗਏ ਆ। ਹਾਲਾਂਕਿ ਜਿਹੜਾ ਇਹ ਦੂਸਰਾ ਮਾਮਲਾ ਇਹਦੇ ਵਿੱਚ ਵੀ ਪ੍ਰਸ਼ਾਂਤ ਭੂਸ਼ਣ ਹੋਰਾਂ ਨੇ ਆਖਿਆ, ਕਿਉਂਕਿ ਦੇਖੋ ਉਹ ਜਿਹੜੀ ਫੋਟੋ ਸੀਗਾ ਨਾ, ਤੁਹਾਨੂੰ ਯਾਦ ਆ ਗਿਆ ਹੋਣਾ ਕਿ ਲਾਕਡਾਊਨ ਦੇ ਵਿੱਚ ਚੀਫ ਜਸਟਿਸ ਆਫ ਇੰਡੀਆ ਗਏ ਪ੍ਰੋਗਰਾਮ ਦੇ ਵਿੱਚ, ਸ਼ਾਇਦ ਨਾਗਪੁਰ ਦੇ ਵਿੱਚ, ਔਰ ਇਹ ਵੀ ਸੁਣ ਦੇ ਵਿੱਚ ਆਇਆ ਸੀਗਾ ਕਿ ਜਿਹੜਾ ਬਾਈਕ ਆ, ਜਿਹੜਾ ਮੋਟਰਸਾਈਕਲ ਆ, ਉਹ ਕਿਸੇ RSS ਜਾਂ ਭਾਜਪਾ ਦੇ ਆਗੂ ਦੇ ਮੁੰਡੇ ਦਾ ਵਾ। ਇਸ ਤਰ੍ਹਾਂ ਦੀਆਂ ਕਹਾਣੀਆਂ ਸੀ। ਪਰ ਉਹਦੇ 'ਚ ਇੱਕ ਚੀਜ਼ ਜਿਹੜੀ ਵੇਖਣ ਵਾਲੀ ਸੀ ਉਹ ਇਹ ਆ ਕਿ ਮੋਟਰ ਹੈਲਮਟ ਨਾਲ ਜੁੜਿਆ ਸੀਗਾ। ਮਤਲਬ ਕਿ ਮੇਰਾ ਸਵਾਲ ਜਿਹੜਾ ਸੀਗਾ ਉਹ ਹੈਲਮਟ ਪਾਉਣ ਨੂੰ ਲੈ ਕੇ ਸੀਗਾ। ਤਾਂ ਇਸ ਤਰ੍ਹਾਂ ਦੀ ਸਫਾਈ ਜਿਹੜੀ ਆ ਆਲਰੇਡੀ ਆ ਚੁੱਕੀ ਹੈ। ਪਰ ਮੇਰੇ ਖਿਆਲ ਦੇ ਨਾਲ ਜੇ ਮੰਨ ਲਓ ਇਸ ਤਰ੍ਹਾਂ ਦੇ ਪੁਰਾਣੇ ਮਾਮਲੇ ਦੇ ਵਿੱਚ ਇਹਨਾਂ ਦੀ ਸਫਾਈ ਜਿਹੜੀ ਪ੍ਰਵਾਨ ਨਹੀਂ ਕੀਤੀ ਗਈ ਤੇ ਇਹਦੇ ਵਿੱਚ ਫਿਰ ਕੀ ਹੋਣੀ ਆ। ਔਰ ਕੁਛ ਲੋਕ ਸਵਾਲ ਚੁੱਕਦੇ ਆ ਸੁਪਰੀਮ ਕੋਰਟ ਤੇ ਕਿ ਪ੍ਰਸ਼ਾਂਤ ਭੂਸ਼ਣ ਹੋਰੀ ਜਿਹੜੇ ਆ ਉਹ ਜੋ ਬੋਲੇ ਆ ਤਾਂ ਉਹਨਾਂ ਦਾ ਇੱਕ ਦਾਇਰਾ, ਪਰ ਕੋਰਟ ਕਹਿੰਦੀ ਹੈ ਕਿ ਨਹੀਂ, ਅਵਗਿਆ ਤੇ ਬੋਲਣ ਦੀ ਆਜ਼ਾਦੀ ਦੇ ਵਿੱਚ ਇੱਕ ਫਰਕ ਆ। ਮਤਲਬ ਕਿ ਇਹਨਾਂ ਦੇ ਦਰਮਿਆਨ ਇੱਕ ਲੀਕ ਆ। ਹੁਣ ਦੇਖੋ ਕੀ ਬਣਦਾ। ਪਰ ਮੇਰੇ ਖਿਆਲ ਦੇ ਨਾਲ ਇਹਨਾਂ ਦੀ ਇਹ ਜਿਹੜੀ ਸਫਾਈ ਆ, ਹਾਲ ਦੇ ਜੋ ਟਵੀਟ ਆ ਉਹਨਾਂ 'ਚ ਜਿਹੜੀ ਸਫਾਈ ਆਈ ਉਹ ਵੀ ਨਹੀਂ ਇਹਨਾਂ ਮੰਨਣੀ। ਪਰ ਮੈਂ ਜੇ ਕੋਈ ਮੈਨੂੰ ਪੁੱਛੇ ਕਿ ਤੇਰਾ ਕੀ ਵਿਚਾਰ ਆ ਨਾ, ਕਿ ਮੈਂ ਆਪਣਾ ਪਰਸਨਲ ਵਿਊ ਜੋ ਰੱਖੂੰਗਾ, ਤਾਂ ਮੇਰੇ ਖਿਆਲ ਦੇ ਨਾਲ ਸੁਪਰੀਮ ਕੋਰਟ ਇੱਕ ਬਹੁਤ ਵੱਡੀ ਨਿਆਂ ਸੰਸਥਾ ਹੈ। ਫਰਾਕ ਦਿਲੀ ਦੀ ਮਿਸਾਲ ਉਹਨਾਂ ਨੂੰ ਪੇਸ਼ ਕਰਨੀ ਚਾਹੀਦੀ ਸੀ। ਚਾਹੇ ਚਲੋ ਦੇਖੋ ਠੀਕ ਆ ਕਿ ਜੇ ਤੁਸੀਂ ਪਾਉਂਦੇ ਹੋ ਕਿਸੇ ਨੂੰ, ਕਿਉਂਕਿ ਆਪਾਂ ਕਾਨੂੰਨੀ ਕਾਰਵਾਈਆਂ ਦੇ ਮਾਹਰ ਨਹੀਂ ਹੈ, ਸੰਵਿਧਾਨ ਮਾਹਰ ਨਹੀਂ ਹੈ, ਕਾਨੂੰਨ ਮਾਹਰ ਨਹੀਂ ਹੈ। ਮੰਨ ਲਓ ਕਿਸੇ ਬੰਦੇ ਨੂੰ ਤੁਸੀਂ ਪਾਉਂਦੇ ਹੋ ਕਿ ਉਹ ਬੰਦਾ ਗਲਤ ਆ ਕਿਸੇ ਵੀ ਮਾਮਲੇ 'ਚ, ਤਾਂ ਤੁਸੀਂ ਇਹਨੂੰ ਵਾਰਨ ਕਰ ਸਕਦੇ ਹੋ, ਕਿਤਾਬ ਨਹੀਂ ਦੇ ਸਕਦੇ ਹੋ। ਬਹੁਤ ਵੱਡੇ ਵਕੀਲ ਐਕਟਿਵਿਸਟ ਆ, ਤਾਂ ਉਹਦੇ ਨਾਲ ਕੀ ਹੈ ਕਿ ਇੱਕ ਮਿਸਾਲ ਵੀ ਜਾਂਦੀ ਹੈ ਕਿ ਹਾਂ ਭਾਈ ਵਿਚਾਰਾਂ ਦੇ ਪ੍ਰਗਟਾਵੇ ਔਰ ਅਵਗਿਆ ਦੇ ਵਿੱਚ ਇੱਕ ਫਰਕ ਆ। ਦੂਜੀ ਚੀਜ਼ ਇਹ ਆ ਕਿ ਹਾਂ ਸਾਡੀਆਂ ਜਿਹੜੀਆਂ ਨਿਆਂ ਸੰਸਥਾਵਾਂ ਨੇ ਉਹ ਫਿਰਾਕ ਦਿਲੀ ਵੀ ਰੱਖਦੀਆਂ। ਇਹ ਨਹੀਂ ਹੈ ਕਿ ਜੇ ਕੋਈ ਮਤਲਬ ਕਿ ਕੋਈ ਵੈਸਾ ਕੋਈ ਟਵੀਟ ਆ ਗਿਆ, ਕੋਈ ਛੋਟੀ ਮੋਟੀ ਕਿਸੇ ਨੇ ਆਲੋਚਨਾ ਕਰ ਦਿੱਤੀ ਕਿ ਤੁਸੀਂ ਉਹਤੇ ਗੱਲ ਹੀ ਪੈ ਜਾਣਾ।
ਸੋ ਇਹਦੀ ਚੀਜ਼ ਮੇਰਾ ਮੰਨਣਾ ਹੈ ਕਿ ਇੱਕ ਫਰਾਕ ਦਿਲੀ ਦੀ ਮਿਸਾਲ ਵੀ ਤੁਹਾਨੂੰ ਸੈੱਟ ਕਰਨੀ ਚਾਹੀਦੀ ਹੈ। ਜੀ ਜੀ ਮਿੰਟੂ ਜੀ, ਅਗਲੀ ਗੱਲ ਕਰਦੇ ਜਾਈਏ। ਸਚਿਨ ਪਾਇਲਟ ਨੇ ਕਹਿੰਦੇ ਹੁਣ ਰਾਹੁਲ ਗਾਂਧੀ ਨਾਲ ਕੀਤੀ ਹੈ ਮੁਲਾਕਾਤ। ਮੈਨੂੰ ਲੱਗਦਾ ਇਹਨੇ ਜਹਾਜ਼ ਮੋੜ ਲੈਣਾ ਪੱਖਾ ਤੇ ਇਹ ਮੁਲਾਕਾਤ ਕਰਕੇ ਆਇਆ। ਦੇਖੋ ਗੱਲ ਕੀ ਆ ਕਿ 14 ਤਰੀਕ ਨੂੰ ਫਲੋਰ ਟੈਸਟ ਆ, ਔਰ ਫਲੋਰ ਟੈਸਟ ਤੋਂ ਪਹਿਲਾਂ ਬਹੁਤ ਕੁਝ ਉੱਥੇ ਵਾਪਰਨ ਡਿਆ ਵਾ, ਫਲੋਰ ਤੇ ਬਹੁਤ ਕੁਝ ਵਾਪਰਨ ਡਿਆ ਵਾ। 6 ਇਹਨਾਂ ਦੇ ਆਪਣੇ ਵਿਧਾਇਕ ਜਿਹੜੇ ਉਹ ਇਹਨਾਂ ਨੂੰ ਲੱਦ ਕੇ ਲਿਜਾਣੇ ਪਏ ਗੁਜਰਾਤ ਦੇ ਵਿੱਚ। ਮਤਲਬ ਕਿ ਇਹ ਕਿਤੇ ਨਾ ਕਿਤੇ ਡਰ ਮਹਿਸੂਸ ਕਰਦੇ ਸੀਗੇ ਕਿ ਜੋ ਖੇਡ ਅਸੀਂ ਖੇਡਦੇ ਆ ਕਿਤੇ ਬੈਕਫਾਇਰ ਨਾ ਹੋ ਜਾਵੇ, ਕਿਤੇ ਸਾਡੇ ਬੰਦੇ ਨਾ ਉਧਰ ਚਲੇ ਜਾਣ। ਸੋ ਇਹ ਕਹਾਣੀ ਹੈ ਵਸੁੰਧਰਾ ਰਾਜੇ ਸਿੰਧੀਆ ਦੀ ਨਾਰਾਜ਼ਗੀ ਵੀ ਜ਼ਰਾ ਤੌਰ ਤੇ ਵੇਖਣ ਨੂੰ ਮਿਲੀ ਆ ਕਿ ਕਿਤੇ ਨਾ ਕਿਤੇ ਉਹ ਵੀ ਨਾਖੁਸ਼ ਆ ਆਪਣੇ ਜੋ ਵੀ ਉਹਨਾਂ ਦੇ ਸਾਥੀ ਹੈ ਭਾਰਤੀ ਜਨਤਾ ਪਾਰਟੀ ਦੇ। ਤਾਂ ਖੈਰ ਇਸੇ ਦਰਮਿਆਨ ਅਸ਼ੋਕ ਗਹਿਲੋਤ ਨੇ ਤਾਂ ਇੱਥੋਂ ਤੱਕ ਦਾਅਵਾ ਕਰ ਦਿੱਤਾ ਕਿ ਜਿਹੜੇ ਇਹਨਾਂ ਦੇ ਆਪਣੇ MLAs ਨੇ, ਵਿਧਾਇਕ ਨੇ, ਉਹਨਾਂ ਦੇ ਦਰਮਿਆਨ ਫੁੱਟ ਪੈ ਚੁੱਕੀ ਆ, ਉਹਨਾਂ ਦੇ ਵਿਚਾਲੇ ਫੁੱਟ ਆਲਰੇਡੀ ਪੈ ਚੁੱਕੀ ਆ। ਖੈਰ ਇਹ ਸਭ ਕੁਝ ਵਾਪਰ ਰਿਹਾ ਸੀਗਾ ਤਾਂ ਉਸ ਦਰਮਿਆਨ ਅਚਾਨਕ ਹੀ ਖਬਰ ਆ ਗਈ ਕਿ ਸਚਿਨ ਪਾਇਲਟ ਹੈ ਜਿਹੜਾ ਉਹ ਰਾਹੁਲ ਗਾਂਧੀ ਦੇ ਨਾਲ ਮੀਟਿੰਗ ਕਰ ਰਿਹਾ। ਫਿਰ ਇਹ ਦੱਸਿਆ ਗਿਆ ਕਿ 2 ਘੰਟੇ ਇਹ ਬੈਠਕ ਚੱਲਦੀ ਰਹੀ ਆ। ਗਿਲੇ ਸ਼ਿਕਵੇ ਜਿਹੜੇ ਆ ਇੱਕ ਦੂਜੇ ਨੂੰ ਸੁਣੇ ਗਏ, ਇੱਕ ਦੂਜੇ ਤੋਂ ਸੁਣੇ ਗਏ, ਇੱਕ ਦੂਜੇ ਨੂੰ ਸੁਣਾਏ ਗਏ। ਮਤਲਬ ਕਿ ਇੱਥੋਂ ਤੱਕ ਵੀ ਖਬਰਾਂ ਆ ਰਹੀਆਂ ਨੇ ਕਿ ਰਾਹੁਲ ਗਾਂਧੀ ਨੇ ਆਖਿਆ ਕਿ ਤੁਹਾਡੇ ਜਿਹੜੇ ਸ਼ਿਕਵੇ ਸ਼ਿਕਾਇਤਾਂ ਆ ਉਹ ਸਾਰੇ ਦੂਰ ਕਰ ਦਿਆਂਗੇ। ਤਾਂ ਹੁਣ ਸ਼ਾਇਦ ਇਹ ਤਿਆਰੀ ਹੈ ਕਿ 14 ਅਗਸਤ ਨੂੰ ਠੋਕ ਕੇ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਸਰਕਾਰ ਜਿਹੜੀ ਉਹ ਨਾ ਸਿਰਫ ਬਚਾਈ ਜਾਵੇ ਬਲਕਿ ਤਸਵੀਰ ਵੀ ਦਿਖਾਈ ਜਾਵੇ ਕਿ ਤੁਸੀਂ ਸਾਡਾ ਕੁਝ ਨਹੀਂ ਵਿਗਾੜ ਸਕੇ। ਕਿਉਂਕਿ ਉਹਦੇ ਵਿੱਚ ਦੇਖੋ ਇੱਕ ਦਿਨ ਆਪਾਂ ਅੱਗੇ ਵੀ ਗੱਲ ਕੀਤੀ ਸੀਗੀ ਕਿ ਰਾਜਪਾਲ ਦਾ ਰੋਲ ਹੈ ਜਿਹੜਾ ਉੱਥੇ ਬਹੁਤ ਕੰਟਰੋਵਰਸ਼ਲ ਰਿਹਾ। ਤਾਂ ਇਸ ਸੂਰਤ ਦੇ ਵਿੱਚ ਕਿ ਜਦੋਂ ਰਾਜਪਾਲ ਨੇ 2-3 ਪ੍ਰਪੋਜ਼ਲ ਪਹਿਲਾਂ ਉਹਨਾਂ ਦੇ ਸਾਈਡ ਕਰ ਦਿੱਤੇ, ਫਿਰ ਉਸ ਤੋਂ ਇਲਾਵਾ 21 ਦਿਨ ਦਾ ਵਕਫਾ ਦੇ ਦਿੱਤਾ, 3 ਹਫ਼ਤਿਆਂ ਦਾ ਵਕਫਾ ਦੇ ਦਿੱਤਾ, ਸ਼ਰਤਾਂ ਦੇ ਨਾਲ ਸੈਸ਼ਨ ਸੱਦਣ ਦੀ ਇਜਾਜ਼ਤ ਦਿੱਤੀ, ਤਾਂ ਬਾਵਜੂਦ ਇਸ ਤੇ ਜੇ ਕਾਂਗਰਸ ਸਰਕਾਰ ਬਚਾ ਲੈਂਦੀ ਆ ਔਰ ਇੱਕ ਅੱਛਾ ਨਿੱਗਰ ਉੱਥੇ ਬਹੁਮਤ ਹੈ ਜਿਹੜਾ ਦਿਖਾ ਦਿੰਦੀ ਆ, ਤਾਂ ਉਹਦੇ ਨਾਲ ਕੀ ਆ ਕਿ ਇਹਨਾਂ ਦੀ ਜਿਹੜੀ ਇੱਕ ਛਵੀ ਬਣੀ ਪਈ ਆ ਕਿ ਸਰਕਾਰ ਬਣਾ ਲੈਂਦੇ ਆ ਪਰ ਸਰਕਾਰ ਬਚਾ ਨਹੀਂ ਸਕਦੇ। ਮਤਲਬ ਸਰਕਾਰ ਬਣਾ ਸਕਦੇ ਆ, ਬਚਾ ਨਹੀਂ ਸਕਦੇ, ਚਲਾ ਨਹੀਂ ਸਕਦੇ। ਤਾਂ ਉਹ ਛਵੀ ਕਿਤੇ ਨਾ ਕਿਤੇ ਥੋੜੀ ਜਿਹੜੀ ਆ ਉਹ ਨਿਖਰੇਗੀ। ਤਾਂ ਖੈਰ 14 ਤਰੀਕ ਤੱਕ ਇਹ ਹੁਣ ਦੇਖੋ ਕਿਸ ਤਰ੍ਹਾਂ ਦੀ ਟਿਕਟ ਮਿਲਾਉਂਦੇ ਆ, ਕਿਸ ਤਰ੍ਹਾਂ ਦੀ ਜੁਗਤਬਾਜ਼ੀ ਕਰਦੇ ਆ, ਉਸ ਤੋਂ ਬਾਅਦ ਫੈਸਲਾ ਹੋਊਗਾ ਕਿ ਫਲੋਰ ਟੈਸਟ ਦੇ ਵਿੱਚ ਕੌਣ ਜਿੱਤਦਾ ਕੌਣ ਹਾਰਦਾ। ਪਰ ਦਿਲਚਸਪ ਹੈ ਕਿ ਰਾਜਸਥਾਨ ਦੇ ਵਿੱਚ ਜੋ ਇਹ ਸਿਆਸੀ ਡਰਾਮਾ ਚੱਲਿਆ ਉਹਦੇ ਵਿੱਚ ਇੱਕ ਨਵਾਂ ਟਵਿਸਟ ਆ ਗਿਆ ਕਿ ਸਚਿਨ ਪਾਇਲਟ ਭਾਰਤੀ ਜਨਤਾ ਪਾਰਟੀ 'ਚ ਜਿਹਦੇ ਜਾਣ ਦੇ ਕਿਆਫੇ ਲੱਗ ਰਹੇ ਸੀਗੇ ਉਹ ਅਚਾਨਕ ਹੈ ਜਿਹੜਾ ਉਹ ਗਾਂਧੀ ਹਾਊਸ ਨੂੰ ਫਿਰ ਪਰਤ ਗਿਆ। ਜੀ 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 ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਜਾਈਏ ਤਾਂ ਕਹਿੰਦੇ ਦੇਸ਼ ਦੇ ਇੱਕ ਮੰਦਰ ਦੇ ਉੱਤੇ ਕਰੋਨਾ ਦਾ ਕਹਿਰ, 743 ਕਰਮੀ ਕਰੋਨਾ ਪੋਜ਼ਿਟਿਵ ਪਾਏ ਗਏ। ਹਾਂਜੀ, ਬਹੁਤ ਵੱਡੀ ਤਾਦਾਦ ਹੈ ਜੇ ਦੇਖੀਏ ਤਾਂ ਮੰਦਰ ਦੇ 743 ਕਰਮੀ ਬਹੁਤ ਵੱਡੀ ਗਿਣਤੀ ਹੈ। ਇਹਦਾ ਮਤਲਬ ਹੈ ਕਿ ਮੰਦਰ ਬਹੁਤ ਵੱਡਾ ਹੋਏਗਾ। ਤਾਂ ਦੇਸ਼ ਦੇ ਜਿਹੜੇ ਵੱਡੇ ਮੰਦਰ ਆ ਉਹਨਾਂ ਦੇ ਵਿੱਚੋਂ ਫਿਰ ਇੱਕ ਆ ਜਾਂਦਾ ਤਿਰੂਪਤੀ ਮੰਦਰ। ਤਾਂ ਤਿਰੂਪਤੀ ਮੰਦਰ ਦਾ ਹੀ ਇਹ ਮਾਮਲਾ ਹੈ ਤਾਂ ਜਿੱਥੇ ਦੱਸਦੇ ਆ ਕਿ ਲੋਕਡਾਊਨ ਤੋਂ ਬਾਅਦ ਭਗਤਾਂ ਲਈ ਇਹ ਮੰਦਰ ਜਿਹੜਾ ਖੋਲ੍ਹਿਆ ਗਿਆ ਸੀਗਾ। ਤਾਂ ਹੁਣ ਤੱਕ ਇੱਥੇ ਦੱਸਦੇ ਆ ਤਿਰੂਮਾਲਾ ਤਿਰੂਪਤੀ ਦੇਵ ਸਥਾਨਮ ਸ਼ਾਇਦ ਇਹਨੂੰ ਕਹਿ ਦਿੰਦੇ ਆ ਕਿ ਇੱਥੋਂ ਦੇ ਜਿਹੜੇ 743 ਕਰਮਚਾਰੀ ਆ ਉਹ ਪੋਜ਼ਿਟਿਵ ਪਾਏ ਗਏ ਆ। ਤਾਂ ਬਹੁਤ ਵੱਡੀ ਤਾਦਾਦ ਆ, ਬਹੁਤ ਵੱਡੀ ਤਾਦਾਦ ਆਪਾਂ ਕਹਾਂਗੇ। ਇਹ ਵੈਸੇ 11 ਜੂਨ ਨੂੰ ਮੇਰੇ ਖਿਆਲ ਦੇ ਨਾਲ ਖੁੱਲਿਆ ਤੇ ਉਸ ਤੋਂ ਬਾਅਦ ਵੇਖ ਲਓ ਕਿ 2 ਮਹੀਨਿਆਂ ਦੇ ਵਿੱਚ ਹੀ 2 ਮਹੀਨੇ ਵੀ ਪੂਰੇ ਨਹੀਂ ਹੋਏ ਤਾਂ 750 ਲੋਕ ਜਿਹੜੇ ਆ ਉੱਥੇ ਪੋਜ਼ਿਟਿਵ ਪਾਏ ਜਾਂਦੇ, ਜਿਹਨਾਂ 'ਚ 402 ਕਹਿੰਦੇ ਠੀਕ ਹੋ ਚੁੱਕੇ ਆ, ਡਿਊਟੀ ਤੇ ਵਾਪਸ ਆ ਗਏ ਆ ਤੇ ਇਸ ਤੋਂ ਇਲਾਵਾ 338 ਹੈ ਜਿਹੜੇ ਉਹ ਹਾਲੇ ਜ਼ੇਰੇ ਇਲਾਜ ਨੇ, ਮਤਲਬ ਕਿ ਉਹਨਾਂ ਦਾ ਇਲਾਜ ਚੱਲਦਾ ਪਿਆ। ਤੇ ਇਸ ਦਰਮਿਆਨ ਕਹਿੰਦੇ ਆ ਕਿ 3 ਲੋਕਾਂ ਦੀ ਯਾਨੀ 3 ਕਰਮੀਆਂ ਦੀ ਮੌਤ ਵੀ ਹੋਈ ਆ। ਤਾਂ ਦੇਖੋ ਹੁਣ ਇਹ ਇੰਨੀ ਵੱਡੀ ਤਾਦਾਦ ਹੈ ਮੰਦਰ ਦੇ ਵਿੱਚ, ਕਿਸੇ ਨੇ ਕੋਈ ਰਿਲੀਜੀਅਸ ਪ੍ਰੋਫਾਈਲਿੰਗ ਨਹੀਂ ਕੀਤੀ ਔਰ ਹੋਣੀ ਵੀ ਨਹੀਂ ਚਾਹੀਦੀ ਕਿਉਂਕਿ ਮੰਦਰ ਖੁੱਲਿਆ, ਦਰਸ਼ਨਾਂ ਵਾਸਤੇ ਲੋਕ ਆਏ ਹੋਣਗੇ, ਜ਼ਾਹਰਾ ਜੀ ਗੱਲ ਹੈ ਲਾਗ ਲੱਗ ਗਈ, ਉਸ ਤੋਂ ਬਾਅਦ ਲਾਗ ਵੱਧ ਗਈ। ਤਾਂ ਬਿਮਾਰ ਸੀਗੇ ਕੁਛ ਜਿਹੜੇ ਸੀ ਉਹ ਠੀਕ ਹੋ ਗਏ, ਕੁਛ ਜਿਹੜੇ ਆ ਇਲਾਜ ਵੀ ਰਿਹਾ, ਚਲੋ ਕਿਸੇ ਦੀ ਕੋਈ ਮਾੜੀ ਕਿਸਮਤ ਮਰ ਗਿਆ। ਪਰ ਇਸ ਚੀਜ਼ ਤੋਂ ਸਬਕ ਲੈਣਾ ਚਾਹੀਦਾ ਕਿ ਕਰੋਨਾ ਜਿਹੜਾ ਉਹ ਤੁਹਾਡੀ ਨੇਮ ਪਲੇਟ
ਜਾਂ ਤੁਹਾਡਾ ਧਰਮ, ਇਹ ਸਾਰੀਆਂ ਚੀਜ਼ਾਂ ਵੇਖ ਕੇ ਨਹੀਂ ਅੰਦਰ ਵੜਦਾ। ਇਹ ਚੀਜ਼ ਸਾਨੂੰ ਜ਼ਹਿਨ 'ਚ ਬਿਠਾ ਲੈਣੀ ਚਾਹੀਦੀ ਹੈ। ਹਾਲੇ ਵੀ ਕੁਝ ਲੋਕ ਜਿਹੜੇ ਆ ਉਹ ਤਬਲੀਗੀ ਕਰਦੇ ਸਨ, ਔਰ ਖਾਸ ਤੌਰ ਤੇ ਇੱਕ ਬੀਬੀ ਜੀ ਦੇ ਬਾਰੇ ਮੈਂ ਕੁਝ ਨਹੀਂ ਕਹਿਣਾ ਚਾਹੂੰਗਾ, ਭਲਵਾਨ ਵੀ ਰਹੀ ਆ, ਉਹਨੇ ਮਤਲਬ ਕਿ ਸੂਰਾਂ ਤੱਕ ਨਾਲ ਤੁਲਨਾ ਕੀਤੀ। ਸੋ ਆਪਾਂ ਨੂੰ ਪਤਾ ਹੀ ਆ ਕਿਸ ਉਹਨੇ ਸੰਦਰਭ 'ਚ ਉਹ ਗੱਲ ਕਹੀ ਹੋਏਗੀ। ਸੋ ਇਹ ਸਾਰਾ ਕੁਛ ਆ ਕਿ ਚੀਨ ਦੇ ਵਿੱਚ ਤੇ ਚੰਗਿੱਦੜਾ ਤੋਂ ਫੈਲਿਆ ਤੇ ਸੂਰਾਂ ਤੋਂ ਫੈਲਿਆ। ਹੁਣ ਉਹ ਬੀਬੀ ਕਿੱਥੇ ਗੱਲ ਕਰ ਰਹੀ ਸੀ ਔਰ ਕਿੰਨੀ ਉਹ ਸੰਪਰਦਾਇਕਤਾ ਵਾਲੀ ਗੱਲ ਸੀਗੀ, ਉਹ ਆਪਾਂ ਸਹੀਜੇ ਸਮਝ ਸਕਦੇ ਹਾਂ, ਕਿੰਨੀ ਨੀਚ ਹਰਕਤ ਆ। ਤਾਂ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ। ਕਰੋਨਾ ਕਿਸੇ ਨੂੰ ਵੀ ਹੋ ਸਕਦਾ। ਚਲੋ ਆਪਾਂ ਤੇ ਇਹਨਾਂ ਮੰਦਰ ਕਰਮੀਆਂ ਵਾਸਤੇ ਵੀ ਦੁਆ ਕਰਦੇ ਹਾਂ ਕਿ ਜਿਹੜੇ ਬੱਚੇ ਆ ਉਹ ਵੀ ਠੀਕ ਹੋ ਜਾਣ, ਪਰ ਬਹੁਤ ਵੱਡੀ ਤਾਦਾਦ ਹੈ ਮੇਰੇ ਖਿਆਲ ਦੇ ਨਾਲ ਇਤਿਹਾਸ ਰੱਖਣ ਦੀ ਜ਼ਰੂਰਤ ਆ। ਤਾਂ ਖੈਰ ਕਰੋਨਾ ਨਾਲ ਜੁੜੀਆਂ ਕੁਝ ਹੋਰ ਖਬਰਾਂ ਤੇ ਵੀ ਚਾਕੋਰੀ ਕਰ ਲਈਏ। WHO ਨੇ ਕਿਹਾ ਕਿ ਕਰੋਨਾ ਵੈਕਸੀਨ ਕੋਈ ਜਾਦੂ ਗੋਲੀ ਨਹੀਂ ਹੈ ਜੋ ਅੱਖ ਝਪਕਦਿਆਂ ਹੀ ਕਰੋਨਾ ਨੂੰ ਖਤਮ ਕਰ ਜਾਏਗੀ। ਤਾਂ ਵੱਡੇ ਵੱਡੇ ਦਾਅਵੇ ਹੋ ਰਹੇ, ਤੁਹਾਨੂੰ ਪਤਾ ਸਿੱਧੇ ਤੌਰ ਤੇ ਰਸ਼ੀਆ ਦਾ ਦਾਅਵਾ ਜਿਹੜਾ ਉਹ ਅਵਲ ਮੰਨਿਆ ਜਾਂਦਾ ਕਿ ਉਹ ਤੇ ਸਾਰਾ ਕੁਝ ਸਟਾਰਟ ਕਰਨ ਜਾ ਰਹੇ ਆ, ਪਰ WHO ਇਨਡਾਇਰੈਕਟ ਵੇ ਦੇ ਨਾਲ ਜਿਹਦਾ ਖਿਆਲ ਇਹ ਨਾ ਕਿ ਰਸ਼ੀਆ ਦੀ ਦਵਾਈ ਨੂੰ ਖਾਸ ਤੌਰ ਤੇ ਜਿਹੜਾ ਨਕਾਰ ਰਿਹਾ ਕਿ ਇੰਨੀ ਜਲਦੀ ਸਭ ਕੁਝ ਨਹੀਂ ਹੁੰਦਾ। ਚਲੋ ਦੇਖਦੇ ਆ ਕਿ ਕੀ ਬਣਦਾ। ਤਾਂ ਜੇ ਭਾਰਤ ਦੀ ਗੱਲ ਕਰੀਏ, ਸਾਬਕਾ ਰਾਸ਼ਟਰਪਤੀ ਹੈ ਜਿਹੜੇ ਪ੍ਰਣਬ ਮੁਖਰਜੀ, ਉਹਨਾਂ ਨੂੰ ਵੀ ਕਰੋਨਾ ਹੋ ਗਿਆ ਵਾ। ਇਸ ਤੋਂ ਇਲਾਵਾ ਇੰਡੀਆ ਦੇ ਵਿੱਚ ਮਾਮਲੇ ਜਿਹੜੇ ਪਿਛਲੇ 24 ਘੰਟਿਆਂ ਦੇ ਦੌਰਾਨ 62,064 ਦਰਜ ਕੀਤੇ ਗਏ, ਮਤਲਬ ਕਿ 60,000 ਤੋਂ ਗਿਣਤੀ ਜਿਹੜੀ ਆ ਵੱਧ ਚੁੱਕੀ ਆ। ਇਸ ਤੋਂ ਇਲਾਵਾ ਜੇ ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ 1,000 ਤੋਂ ਵੱਧ ਮੌਤਾਂ ਹੋਈਆਂ, ਤੇ ਜੇ ਪਿਛਲੇ 3 ਦਿਨਾਂ ਦਾ ਡਾਟਾ ਚੱਕੋਗੇ 800, 900, 1000 ਇਸ ਤਰ੍ਹਾਂ ਮੌਤ ਜਿਹੜੀ ਹੈ ਉਹ ਹੋ ਰਹੀ ਹੈ ਇੰਡੀਆ ਦੇ ਵਿੱਚ। ਤਾਂ ਜੇ ਮਾਮਲੇ ਹੁਣ ਦੇਖੋ ਇਸੇ ਤਰ੍ਹਾਂ ਹੀ ਵੱਧਦੇ ਰਹੇ ਤਾਂ ਮੈਨੂੰ ਲੱਗਦਾ ਕਿ ਬਹੁਤ ਜਲਦੀ ਐਵਰੇਜ 1 ਲੱਖ ਤੇ ਪਹੁੰਚ ਜਾਏਗੀ। ਤਾਂ ਉਸ ਸੂਰਤ ਦੇ ਵਿੱਚ ਕਾਫੀ ਸੰਭਲ ਕੇ ਚੱਲਣਾ ਹੋਏਗਾ ਇੰਡੀਆ ਨੂੰ। ਤਾਂ ਇੰਡੀਆ ਜਿਹੜਾ ਉਹ ਮੁਸਲਸਲ ਕਹਿ ਸਕਦੇ ਹਾਂ ਆਪਾਂ ਕਿ ਪੀਕ ਵੱਲ ਨੂੰ ਵੱਧ ਰਿਹਾ। ਤਾਂ ਇਹ ਇੱਕ ਪੁਆਇੰਟ ਹੁੰਦਾ, ਪੀਕ ਪੁਆਇੰਟ ਹੈ ਜਿਹੜਾ ਉਹ ਮੇਰੇ ਖਿਆਲ ਦੇ ਨਾਲ ਹਾਲੇ ਆਉਣਾ ਬਾਕੀ ਆ। ਤਾਂ ਜਿੱਦਾਂ ਮਾਮਲੇ ਵੱਧਦੇ ਪਏ ਆ, ਚਿੰਤਾ ਵੀ ਵੱਧਦੀ ਪਈ ਹੈ। ਜੇ ਪੰਜਾਬ ਨੂੰ ਪਰਤੀਏ, ਪੰਜਾਬ ਦੇ ਵਿੱਚ ਜੇ ਤੁਸੀਂ ਦੇਖੋਗੇ ਤੇ ਅੱਜ ਵੀ ਮੇਰੇ ਖਿਆਲ ਦੇ ਨਾਲ 20 ਦੇ ਕਰੀਬ ਮੌਤਾਂ ਰਿਪੋਰਟ ਨੇ, ਔਰ ਇਸ ਤੋਂ ਇਲਾਵਾ 1,000 ਦੇ ਕਰੀਬ ਮਾਮਲੇ ਜਿਹੜੇ ਆ ਉਹ ਰਿਪੋਰਟ ਕੀਤੇ ਗਏ। ਮਤਲਬ ਕਿ ਐਵਰੇਜ ਦੀ ਜਿਹੜੀ ਆ ਤੁਸੀਂ ਇੱਥੇ ਰੱਖ ਲਓ ਕਿ 20 ਦੇ ਕਰੀਬ ਮੌਤਾਂ, 20-25 ਦੇ ਕਰੀਬ ਮੌਤਾਂ ਹੋ ਜਾਂਦੀਆਂ ਔਰ 1000 ਦੇ ਕਰੀਬ ਮਾਮਲੇ ਆਉਣੇ ਸ਼ੁਰੂ ਹੋ ਗਏ ਆ। ਤੇ ਜੇ ਆਪਾਂ ਇਕੱਲੇ ਲੁਧਿਆਣੇ ਦੀ ਗੱਲ ਕਰੀਏ, ਜਿਹੜਾ ਕਿ ਇਸ ਵੇਲੇ ਪੰਜਾਬ ਦੇ ਵਿੱਚ ਐਪੀਸੈਂਟਰ ਬਣਿਆ ਹੋਇਆ, ਉੱਥੇ ਕਹਿੰਦੇ ਆ ਕਿ 1 ਹਫ਼ਤੇ ਦੇ ਵਿੱਚ ਜੇ ਤੁਸੀਂ ਵੇਖੋਗੇ ਨਾ, 1 ਹਫ਼ਤੇ ਦੇ ਵਿੱਚ ਪਿਛਲੇ ਹਫ਼ਤੇ ਦੇ ਵਿੱਚ ਬਹੁਤ ਜ਼ਿਆਦਾ ਮੌਤਾਂ ਹੋਈਆਂ, ਯਾਨੀ 66 ਮੌਤਾਂ ਇਕੱਲੇ ਲੁਧਿਆਣੇ ਦੇ ਵਿੱਚ, 66 ਮੌਤਾਂ ਤੇ 1515 ਪੋਜ਼ਿਟਿਵ ਕੇਸ ਜਿਹੜੇ ਆ ਉਹ ਆਏ ਗਏ ਆ। ਸੋ ਇਹ ਬਹੁਤ ਵੱਡੀ ਗਿਣਤੀ ਆ। ਜੇ ਆਪਾਂ ਕਹੀਏ ਤਾਂ ਬਹੁਤ ਜ਼ਿਆਦਾ ਗਿਣਤੀ ਕਰ ਸਕਦੇ ਆ ਕਿ ਪੰਜਾਬ ਦੇ ਵਿੱਚ ਮੈਂ ਜਿਵੇਂ ਤੁਹਾਨੂੰ ਕਿਹਾ ਹੀ ਆ ਕਿ ਪਿਛਲੇ 24 ਘੰਟਿਆਂ ਦੇ ਦੌਰਾਨ ਵੀ ਗਿਣਤੀ ਜਿਹੜੀ ਸੀ, ਅੱਜ ਦੀ ਤਾਂ ਮੈਂ ਤੁਹਾਨੂੰ ਦੱਸੀ ਆ, ਪਿਛਲੇ 24 ਘੰਟਿਆਂ ਦੀ ਜੇ ਲਾਈਏ ਮਤਲਬ ਕਿ ਬੀਤੇ ਕੱਲ ਦੀ, ਤਾਂ 24 ਮੌਤਾਂ ਹੋਈਆਂ ਤੇ ਕੇਸ ਜਿਹੜੇ ਟੋਟਲ ਹੁਣ ਤੱਕ ਪੰਜਾਬ ਦੇ ਵਿੱਚ ਆਏ ਆ ਉਹ ਹੈਗੇ ਆ 24,000। ਜਲੰਧਰ ਦੇ ਵਿੱਚ ਅੱਜ 80 ਮਰੀਜ਼ ਆ ਚੁੱਕੇ ਸੀਗੇ ਦੁਪਹਿਰ ਤੇ, ਔਰ 4 ਦੀ ਮੌਤ ਹੋ ਚੁੱਕੀ ਸੀ। ਸੰਗਰੂਰ ਦੇ ਵਿੱਚ ਤਕਰੀਬਨ 4 ਦਰਜਨ ਮਾਮਲੇ ਆ ਚੁੱਕੇ ਸੀਗੇ ਬਾਅਦ ਦੁਪਹਿਰ। ਨਵਾਂ ਸ਼ਹਿਰ ਦੇ ਵਿੱਚ 2 ਦਰਜਨ ਦੇ ਕਰੀਬ ਮਾਮਲੇ ਆ ਚੁੱਕੇ ਸੀ। ਮਾਨਸਾ ਦੇ ਵਿੱਚ 1 ਦਰਜਨ ਦੇ ਕਰੀਬ ਆ ਚੁੱਕੇ ਸੀ। ਇੱਕ ਵੱਡੀ ਖਬਰ ਇਹ ਆ ਕਿ ਖਾਲਸਾ ਏਡ ਵਾਲੇ ਜਿਹੜੇ ਅਮਰਪ੍ਰੀਤ ਸਿੰਘ ਆ ਨੌਜਵਾਨ ਨੇ, ਤੁਹਾਨੂੰ ਪਤਾ ਹੀ ਆ ਏਸ਼ੀਆ ਦਾ ਬਹੁਤ ਸਾਰਾ ਦੇਖਦੇ ਕੀਤਾ ਖਾਲਸਾ ਏਡ ਵੱਲੋਂ, ਉਹ ਵੀ ਕਰੋਨਾ ਪੋਜ਼ਿਟਿਵ ਪਾਏ ਗਏ ਆ। ਔਰ ਕਾਫੀ ਦਿਨਾਂ ਬਾਅਦ ਖਬਰ ਆਈ ਆ, ਹੁਣ ਉਹ ਸਿਹਤਯਾਬ ਨੇ, ਬਹੁਤ ਜਲਦੀ ਉਹ ਤੰਦਰੁਸਤ ਹੋ ਕੇ ਆ ਜਾਣਗੇ ਕਿਉਂਕਿ ਇਹਨਾਂ ਦਾ ਆਪਣਾ ਇੱਕ ਕੋਵਿਡ ਸੈਂਟਰ ਚੱਲਦਾ ਪਿਆ, ਉੱਥੇ ਹੀ ਉਹ ਕੁਆਰੰਟੀਨ ਆ। ਤੇ ਇਸੇ ਤਰ੍ਹਾਂ ਪੰਜਾਬ ਸਰਕਾਰ ਨੂੰ ਸਿਫਾਰਿਸ਼ ਕੀਤੀ ਗਈ ਆ ਕਿ ਜੇਲ੍ਹਾਂ ਦੇ ਵਿੱਚ ਕੈਦੀਆਂ ਦਾ ਜਿਹੜਾ ਹੈਗਾ ਜਮਾਵੜਾ ਉਹਨੂੰ ਹੋਰ ਘੱਟ ਕਰ ਦਿਓ। ਮਤਲਬ ਕਿ ਅੱਗੇ ਜਿਹੜੇ ਗਏ ਆ ਪੈਰੋਲ ਤੇ, ਉਹਨਾਂ ਦੀ ਪੈਰੋਲ ਇਹਨਾਂ ਨੇ ਵਧਾਈ, ਐਕਸਟੈਂਡ ਕੀਤੀ ਆ, ਉਹਨੂੰ ਹੋਰ ਐਕਸਟੈਂਡ ਕਰਨ ਦੇ ਨਾਲ ਨਾਲ ਸਿਫਾਰਿਸ਼ ਕੀਤੀ ਗਈ ਆ ਕਿ 11,000 ਕੈਦੀ ਹੈ ਜਿਹੜੇ ਉਹਨਾਂ ਨੂੰ ਹੋਰ ਛੱਡ ਦਿੱਤਾ ਜਾਵੇ। ਜੀ ਅਗਲੀ ਗੱਲ ਕਰੀਏ, ਕਹਿੰਦੇ ਜਿਹੜੇ ਇਕਬਾਲ ਸਿੰਘ ਆ ਉਹ ਆਪਣੇ ਬਿਆਨ ਦੇ ਉੱਤੇ ਕਾਇਮ ਤੇ ਨਾਲ ਹੀ ਕੀਤਾ ਖੁਲਾਸਾ। ਹਾਂਜੀ ਦੇਖੋ, ਬਿਆਨ ਤੇ ਤਾਂ ਉਹ ਕਾਇਮ ਹੀ ਆ। ਉਹ ਕਹਿੰਦੇ ਕਿ ਮੈਂ ਜੋ ਵੀ ਕਿਹਾ ਉਹ ਮਤਲਬ ਕਿ ਇਤਿਹਾਸਿਕ ਹਵਾਲਿਆਂ ਨਾਲ ਜਾਂ ਗੁਰੂ ਕੀ ਬਾਣੀ ਹੈ ਜੋ ਉਹਦੇ ਹਵਾਲਿਆਂ ਨਾਲ ਗੱਲ ਕਹੀ ਆ। ਪਰ ਬੜੀ ਸਿੰਪਲ ਜੀ ਗੱਲ ਆ ਕਿ ਜਿਸ ਤਰੀਕੇ ਦੇ ਨਾਲ ਜਵਾਬ ਦੇਣਾ ਚਾਹੀਦਾ ਸੀ, ਮੇਰਾ ਮੰਨਣਾ ਵਾ
ਕਿ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਇਹ ਸਮਾਂ ਵਿਅਰਥ ਨਹੀਂ ਸੀ ਗਾਉਣਾ ਚਾਹੀਦਾ। ਇੱਕ ਤੇ ਉਹ 2-3 ਦਿਨ ਪਾ ਕੇ ਬੋਲੇ, ਚਲੋ ਉਹਨਾਂ ਨੇ ਮੁਬਾਰਕਬਾਦ ਦਿੱਤੀ ਹਿੰਦੂ ਭਾਈਚਾਰੇ ਨੂੰ, ਗਲਤ ਗੱਲ ਨਹੀਂ ਹੈ, ਮੁਬਾਰਕਬਾਦ ਦੇਣੀ ਚਾਹੀਦੀ ਸੀ, ਉਦੋਂ ਹੀ ਦੇ ਦਿੰਦੇ, ਪਰ ਜਵਾਬ ਉਹਨਾਂ ਨੂੰ ਦੇਣਾ ਚਾਹੀਦਾ ਸੀ। ਦੋਨਾਂ ਹੀ ਸਟੇਟਮੈਂਟਾਂ ਦਾ ਜਵਾਬ ਉਹ ਆਪ ਦਿੰਦੇ। ਔਰ ਤੁਸੀਂ ਆਪ ਇੱਕ ਇਮੇਜਿਨ ਕਰਕੇ ਦੇਖੋ, ਗੱਲ ਨੂੰ ਸੋਚ ਕੇ ਦੇਖੋ, ਜਰਾ ਕਲਪਨਾ ਕਰਕੇ ਦੇਖੋ ਕਿ ਜੇ ਮੰਨ ਲਓ ਉਸੇ ਟਾਈਮ ਘੰਟੇ 2 ਘੰਟਿਆਂ ਬਾਅਦ ਅਕਾਲ ਤਖਤ ਤੋਂ ਕੋਈ ਸਟੇਟਮੈਂਟ ਪ੍ਰਧਾਨ ਮੰਤਰੀ ਦੇ ਬਿਆਨ ਦੇ ਉਲਟ ਆ ਜਾਂਦੀ ਤਾਂ ਉਹ ਕਿੰਨੇ ਵੱਡੇ ਪੱਧਰ ਤੇ ਜਾਣੀ ਸੀ ਪੂਰੇ ਸੰਸਾਰ 'ਚ, ਤੁਸੀਂ ਆਪ ਅੰਦਾਜ਼ਾ ਨਾਲ। ਹੁਣ ਕਿਹੜੀ ਚੀਜ਼ ਜਿਹੜੀ ਰੁਕਾਵਟ ਬਣੀ ਆ, ਸਿਆਸਤ ਬਣੀ ਆ, ਬਾਦਲ ਪਰਿਵਾਰ ਦਾ ਕੋਈ ਦਬਾਅ ਸੀ ਜਾਂ ਕੁਝ ਹੋਰ ਕਾਰਨ ਆ, ਉਹ ਆਪਾਂ ਨਹੀਂ ਕਹਿ ਸਕਦੇ ਕਿਉਂਕਿ ਤੁੱਕੇਬਾਜ਼ੀਆਂ ਹੁੰਦੀਆਂ, ਜਾਂ ਉਹਨਾਂ ਦਾ ਆਪਣਾ ਵਿਅਕਤੀਗਤ ਫੈਸਲਾ ਸੀ ਜਥੇਦਾਰ ਜੀ ਦਾ ਕਿ ਨਹੀਂ ਭਾਈ ਆਪਾਂ ਅੱਜ ਦੀ ਘੜੀ ਹਾਲ ਦੀ ਘੜੀ ਨਹੀਂ ਬੋਲਣਾ, ਉਹ ਜਾ ਕੇ ਦੂਜਾ ਦਿਨ ਵੀ ਕੱਟ ਕੇ ਤੀਜੇ ਦਿਨ ਬੋਲਦੇ ਨੇ, ਸਟੇਟਮੈਂਟ ਦਿੰਦੇ ਆ, ਉਹ ਨਹੀਂ ਆਪਾਂ ਕਹਿ ਸਕਦੇ। ਮੇਰੇ ਕਹਿਣ ਦਾ ਮਤਲਬ ਇਹ ਕਿ ਜੇ ਉਸ ਦਿਨ ਤੁਸੀਂ ਸੋਚ ਕੇ ਦੇਖੋ ਕਿ ਨਾਲ ਦੀ ਨਾਲ ਇੱਕ ਵਿਰੋਧਾਭਾਸ ਵਾਲੀ ਇੱਕ ਪ੍ਰਤੀਕਰਮ ਦੇ ਰੂਪ ਦੇ ਵਿੱਚ ਐਸੀ ਸਟੇਟਮੈਂਟ ਆ ਜਾਂਦੀ ਜਿਹਦੇ ਵਿੱਚ ਸਾਰਾ ਹੀ ਬਿਆਨ ਹੋ ਜਾਂਦਾ ਕਿ 25-20 ਦੇ ਵਿੱਚ ਤੁਸੀਂ ਨੋਟ ਰੱਖਿਆ, ਹੁਣ ਉਲਟਾ ਤੁਸੀਂ ਸਾਨੂੰ ਇਹੋ ਜਿਹੇ ਘੇਰੇ ਪਾ ਰਹੇ ਹੋ, ਗਲਤ ਹੈ। ਤਾਂ ਮੇਰੇ ਖਿਆਲ ਨਾਲ ਸਾਰੀ ਤਸਵੀਰ ਹੀ ਬਦਲ ਜਾਣੀ ਸੀ, 5 ਅਗਸਤ ਦੀ ਪੂਰੀ ਤਸਵੀਰ ਬਦਲ ਜਾਣੀ ਸੀਗੀ। ਪਰ ਚਲੋ ਹੁਣ ਦੇਖਦੇ ਹਾਂ ਕਿ ਕੀ ਬਣਦਾ। ਤਾਂ ਗਿਆਨੀ ਇਕਬਾਲ ਸਿੰਘ ਨੇ ਜਿਹੜਾ ਨਵਾਂ ਖੁਲਾਸਾ ਕੀਤਾ, ਬਿਆਨ ਤੇ ਉਹ ਅਡੋਲ ਹੈਗੇ ਆ, ਆਪਾਂ ਉਹ ਬਾਰ-ਬਾਰ ਗੱਲ ਰਿਪੀਟ ਕਰੀਏ, ਉਹ ਠੀਕ ਨਹੀਂ, ਕਿਉਂਕਿ ਰਿਪੀਟ ਕਰਨਾ ਹੁਣ ਉਹਨਾਂ ਦਾ ਕੰਮ ਆ। ਤਾਂ ਨਵਾਂ ਉਹਨਾਂ ਨੇ ਕੀ ਕਿਹਾ, ਜਦੋਂ ਇੱਕ ਬਹੁਤ ਵੱਡੇ ਨੈਸ਼ਨਲ ਨਿਊਜ਼ਪੇਪਰ ਨੇ ਉਹਨਾਂ ਨੂੰ ਅਪਰੋਚ ਕੀਤਾ ਕਿ ਭਾਈ ਤੁਸੀਂ ਜਿਹੜਾ RSS ਦੇ ਖਿਲਾਫ ਆਪ ਹੀ ਹੁਕਮਨਾਮਾ ਜਾਰੀ ਕੀਤਾ ਸੀ 2004 ਦੇ ਵਿੱਚ, ਤੁਸੀਂ ਉਹ ਹੁਕਮਨਾਮਾ ਉਲੰਘ ਕੇ RSS ਦੇ ਕੋਲ ਕਿਉਂ ਗਏ? ਸਿੱਧਾ ਸਿੰਪਲ ਸਾਦਾ ਸਵਾਲ ਆ। ਤਾਂ ਜਵਾਬ ਦੇ ਵਿੱਚ ਗਿਆਨੀ ਇਕਬਾਲ ਸਿੰਘ ਨੇ ਜੋ ਗੱਲ ਕਹੀ ਆ, ਹਾਲਾਂਕਿ ਕੁਝ ਲੋਕਾਂ ਨੂੰ ਇਤਰਾਜ਼ ਹੈ, ਕਹਿੰਦੇ ਕਿ ਗਿਆਨੀ ਕਹਿਣਾ ਬੰਦ ਕਰ ਦਿਓ। ਚਲੋ ਆਪਾਂ ਹਰੇਕ ਦਾ ਸਨਮਾਨ ਕਰਦੇ ਹਾਂ, ਜੋ ਵੀ ਕਰਦਾ ਉਹਦੀ ਆਲੋਚਨਾ ਹੋਣੀ ਚਾਹੀਦੀ ਹੈ, ਜਿਸ ਤਰੀਕੇ ਦੀ ਕੋਈ ਵੀ ਸਟੇਟਮੈਂਟ ਦਿੰਦਾ ਉਹਦਾ ਵਿਰੋਧ ਕਰਨ ਦਾ ਹੱਕ ਹੈ ਸਭ ਨੂੰ। ਤਾਂ ਦੇਖੋ ਇਕਬਾਲ ਸਿੰਘ ਹੋਰਾਂ ਨੇ ਜਿਹੜਾ ਉਸ ਮਾਮਲੇ 'ਚ ਜਵਾਬ ਦਿੱਤਾ ਉਹ ਬੜਾ ਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਵੈਸੇ ਤੇ ਹੁਣ ਇੰਨਾ ਤਰਕ ਸੰਗਤ ਨਹੀਂ ਲੱਗਦਾ, ਪਰ ਹੈ ਹੈਰਾਨ ਕਰਨ ਵਾਲਾ। ਉਹ ਕਹਿੰਦੇ ਕਿ ਮੈਂ ਉਸ ਟਾਈਮ ਵੀ ਹੁਕਮਨਾਮੇ ਤੇ ਸਾਈਨ ਕਰਨ ਤੋਂ ਅੜ ਗਿਆ ਸੀਗਾ। ਤਾਂ ਜਿਹੜੇ ਤਤਕਾਲੀ ਜਥੇਦਾਰ ਸੀਗੇ ਜੋਗਿੰਦਰ ਸਿੰਘ ਜੀ ਵੇਦਾਂਤੀ, ਤਾਂ ਉਹਨਾਂ ਨੇ ਜ਼ੋਰ ਪਾਇਆ ਔਰ ਖਾਸ ਤੌਰ ਤੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦਾ ਹੁਕਮ ਆ, ਇਹਨਾਂ ਦੇ ਖਿਲਾਫ ਹੁਕਮਨਾਮਾ ਜਾਰੀ ਕਰਨਾ ਹੀ ਕਰਨਾ। ਤਾਂ ਇਹ ਇੱਕ ਨਵੀਂ ਗੱਲ ਆ। ਉਸ ਸਟੇਟਮੈਂਟ ਨੂੰ ਜੇ ਆਪਾਂ ਆਧਾਰ ਬਣਾ ਕੇ ਗੱਲ ਕਰੀਏ, ਉਹਦੇ ਮੱਦੇ ਨਜ਼ਰ ਗੱਲ ਕਰੀਏ ਤਾਂ ਬਹੁਤ ਵੱਡੀ ਗੱਲ ਆ। ਹੁਣ ਦੇਖੋ ਗੱਲ ਤੇ ਇਹ ਆ ਕਿ ਜਿਹੜੀ ਇਹ ਗੱਲ ਕਹਿ ਰਹੇ ਆ, ਪਹਿਲੀ ਗੱਲ ਤੇ ਇਹਨਾਂ ਤੇ ਯਕੀਨ ਨਹੀਂ ਕੀਤਾ ਜਾ ਸਕਦਾ। ਮੇਰਾ ਤੇ ਮੰਨਣਾ ਹੈ ਕਿ ਯਕੀਨ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਹਨਾਂ ਦੇ ਨਾਲ ਇੰਨੇ ਵਿਵਾਦ ਜੁੜੇ ਆ, ਇੱਥੋਂ ਤੱਕ ਕਿ ਇਹ ਤੇ ਹੁਣ ਜਥੇਦਾਰੀ ਵੀ ਕਲੇਮ ਕਰੀ ਜਾਂਦੇ ਆ, ਕਹਿੰਦੇ ਕਿ ਮੈਂ ਕੇਸ ਕਰ ਰੱਖਿਆ ਅਦਾਲਤ ਦੇ ਵਿੱਚ, ਮੈਂ ਜਥੇਦਾਰੀ ਦਾ ਕੇਸ ਕਰ ਰੱਖਿਆ। ਦੇਖੋ ਕਿੰਨੀ ਹਾਸੋਹੀਣੀ ਪੋਜੀਸ਼ਨ ਕਰ ਰਹੇ ਆ ਸਿੱਖਾਂ ਦੀਆਂ ਸੰਸਥਾਵਾਂ ਦੀ, ਕਿੰਨੀ ਹਾਸੋਹੀਣੀ ਪੋਜੀਸ਼ਨ ਹੈ ਕਿ ਮੈਂ ਜਥੇਦਾਰੀ ਨੂੰ ਚੈਲੰਜ ਕੀਤਾ ਹੋਇਆ, ਜਿਹੜੀ ਉਹ ਗੌਰ ਸਾਹਿਬ ਨੂੰ ਮਿਲੀ ਆ। ਤਾਂ ਦੂਜੀ ਗੱਲ ਉਹ ਜਿਹੜੀ ਗੱਲ ਕਹਿੰਦੇ ਪਏ ਆ, ਤਾਂ ਦੇਖੋ ਜੇ ਮੰਨ ਲਓ 1 ਮਿੰਟ ਲਈ ਯਕੀਨ ਵੀ ਕਰ ਲਈਏ ਤਾਂ ਫਿਰ ਸਵਾਲ ਇਹ ਵੀ ਉੱਠੇਗਾ ਨਾ ਕਿ ਉਹਦਾ ਮੰਤਵ ਕੀ ਸੀਗਾ। ਪ੍ਰਕਾਸ਼ ਸਿੰਘ ਬਾਦਲ ਹੋਰੀ ਤੇ ਅੱਜ ਵੀ ਭਾਰਤੀ ਜਨਤਾ ਪਾਰਟੀ ਦੇ ਨਾਲ ਤੁਰ ਰਹੇ ਨੇ, ਤੇ ਭਾਰਤੀ ਜਨਤਾ ਪਾਰਟੀ RSS ਦੀ ਪੋਲੀਟੀਕਲ ਸ਼ਾਖ ਆ, ਬਹੁਤ ਮਹੱਤਵਪੂਰਨ ਅੰਗ ਆ RSS ਦਾ, ਉਹ ਤੇ ਤੁਰ ਰਹੇ ਨੇ ਉਹਨਾਂ ਦੇ ਨਾਲ ਅੱਜ ਵੀ। ਤਾਂ ਉਸ ਟਾਈਮ ਮੰਤਵ ਕੀ ਸੀ ਉਹ ਜ਼ਰੂਰ ਖੋਲ ਕੇ ਦੱਸਣਾ ਚਾਹੀਦਾ। ਜੇ ਦੱਸਣਾ ਚਾਹਣ ਤਾਂ ਮੇਰੇ ਖਿਆਲ ਦੇ ਨਾਲ ਜ਼ਰੂਰ ਦੱਸਣਾ ਚਾਹੀਦਾ ਕਿ ਉਸ ਟਾਈਮ ਫਿਰ ਮੰਤਵ ਕੀ ਸੀ, ਕਿ RSS ਤੋਂ ਕੁਛ ਮੰਗਿਆ ਜਾ ਰਿਹਾ ਸੀ ਕਿ ਜਾਂ RSS ਦੇ ਨਾਲ ਕੋਈ ਗਿਲਾ ਸ਼ਿਕਵਾ ਸੀਗਾ ਇਹਨਾਂ ਦਾ, ਉਹ ਜਾਂ ਤਾਂ ਸਥਿਤੀ ਸਾਫ਼ ਕਰਨ। ਤਾਂ ਇਹ ਗੱਲ ਕਹਿ ਦੇਣੀ, ਇਹ ਤੇ ਮੇਰੇ ਖਿਆਲ ਦੇ ਨਾਲ ਇਸੇ ਤਰ੍ਹਾਂ ਹੀ ਆ ਕਿ ਜਿੱਦਾਂ ਕੋਈ ਬੰਦਾ ਖੇਜ ਕੱਢਦਾ। ਤੁਹਾਨੂੰ ਯਾਦ ਹੋਣਾ ਜਦੋਂ ਗਿਆਨੀ ਨੂੰ ਤਲਬ ਕੀਤਾ ਗਿਆ ਸੀ, ਇਕਬਾਲ ਸਿੰਘ ਨੂੰ ਯਾਦ ਹੋਣਾ, ਤਲਬ ਕਰਨ ਦੀ ਗੱਲ ਹੀ ਚੱਲ ਰਹੀ ਸੀ ਮੇਰੇ ਖਿਆਲ ਦੇ ਨਾਲ, ਜਦੋਂ ਇਹਨਾਂ ਦੇ ਉਹ ਜਿਹੜੇ ਦੂਸਰੀ ਸ਼ਾਦੀ ਵਾਲੇ ਮੁੱਦੇ ਦੀ ਗੱਲ ਚੱਲ ਪਈ ਸੀਗੀ। ਤਾਂ ਤੁਹਾਨੂੰ ਚੇਤੇ ਹੋਣਾ ਇਹਨਾਂ ਨੇ ਜਵਾਬ ਦੇ ਵਿੱਚ ਇੱਕ ਗੱਲ ਕਹੀ ਸੀ ਕਿ ਮੈਂ ਅੰਮ੍ਰਿਤਸਰ ਆ ਕੇ ਬਾਦਲ ਪਿਓ ਪੁੱਤ ਦੇ ਚਿੱਠੇ ਖੋਲੂੰਗਾ। ਉਸ ਤੋਂ ਬਾਅਦ ਸਾਰੀ ਤਸਵੀਰ ਚੇਂਜ ਹੋ ਗਈ ਸੀ, ਯਾਦ ਹੋਣਾ ਤੁਹਾਨੂੰ ਕਿ ਉਹ ਗੱਲ ਜਿਹੜੀ ਗਰਮਾ ਗਰਮ ਸੀ ਉਹ ਠੰਡੀ ਪੈ ਗਈ ਸੀਗੀ। ਤਾਂ ਕਿਤੇ ਇਹ ਤੇ ਨਹੀਂ ਹੈ ਕਿ ਇਸ ਮਾਮਲੇ ਨੂੰ ਥੋੜਾ ਪਲਟਾਉਣਾ ਚਾਹੁੰਦੇ ਆ। ਔਰ ਦੂਜੀ ਗੱਲ ਇਹ ਵੀ ਹੋ ਸਕਦੀ ਹੈ ਕਿ ਹੁਣ ਉਹਨਾਂ ਨੂੰ ਪਤਾ ਕਿ ਸਿੱਖਾਂ ਦੀਆਂ ਨਜ਼ਰਾਂ 'ਚ ਹੁਣ ਉਹਨਾਂ ਦੀ ਮੁਕਤ ਕੀ ਰਹਿ ਗਈ ਆ, ਤਾਂ ਘੱਟੋ ਘੱਟ ਇੱਕ ਪਾਸੇ ਤੁੱਲ ਲਿਆ ਜਾਵੇ।
RSS ਨੂੰ ਪੂਰੀ ਤਰ੍ਹਾਂ ਖੁਸ਼ ਕਰ ਦਿੱਤਾ ਜਾਵੇ। ਮਤਲਬ ਕਿ ਉਸ ਹੁਕਮਨਾਮੇ ਦਾ ਵੀ ਜਿਹੜਾ ਸਾਰਾ ਦੋਸ਼ ਆ ਉਹ ਬਾਦਲ ਪਰਿਵਾਰ ਤੇ ਜਾਂ ਜੋਗਿੰਦਰ ਸਿੰਘ ਵਿਧਾਂਤੀ ਵਾਸਤੇ ਮੜ ਦਿੱਤਾ ਜਾਵੇ। ਪਰ ਇੱਕ ਸਵਾਲ ਖੜਾ ਹੋਗਾ ਨਾ ਕਿ ਯਾਰ ਤੁਹਾਡੇ ਸਾਹਮਣੇ ਕੋਈ ਬੰਦਾ ਵੀ ਨਹੀਂ ਖਲੋਤਾ, ਸਰੀਰਕ ਤੌਰ ਤੇ ਕੋਈ ਹਾਜ਼ਰ ਨਾਜ਼ਰ ਨਹੀਂ ਹੈ ਤੁਹਾਡੇ ਕੋਲ, ਤੁਸੀਂ ਇੱਕ ਬੰਦੇ ਦੇ ਨਾਮ ਤੋਂ ਡਰ ਕੇ ਤੁਸੀਂ ਸਾਈਨ ਕਰਦੇ ਹੋ। ਕਾਹਦੇ ਜਥੇਦਾਰ ਹੋ ਤੁਸੀਂ? ਤੁਹਾਨੂੰ ਆਪਦੇ ਨਾਂ ਦੇ ਨਾਲ ਜਥੇਦਾਰ ਸ਼ਬਦ ਨਹੀਂ ਲਾਉਣਾ ਚਾਹੀਦਾ ਜੇ ਤੁਸੀਂ ਇੱਕ ਬੰਦੇ ਦੇ ਨਾਮ ਤੋਂ ਡਰ ਕੇ ਹੀ ਹੁਕਮਨਾਮੇ ਜਾਰੀ ਕਰਦੇ ਆ। ਬਿਲਕੁਲ ਜੀ ਜੀ। ਅਗਲੀ ਮਿੰਟ 'ਚ ਗੱਲ ਕਰੀਏ, ਕਹਿੰਦੇ ਮਾਲਵੇ ਵਿੱਚ ਅਕਾਲੀ ਦਲ ਨੂੰ ਝਟਕਾ, ਸ਼੍ਰੋਮਣੀ ਕਮੇਟੀ ਮੈਂਬਰ ਨੇ ਪਾਰਟੀ ਛੱਡੀ। ਹਾਂਜੀ ਦੇਖੋ, ਇਸ ਕਾਫੀ ਦਿਨਾਂ ਚਰਚਾ ਸੀਗੀ, ਕਾਫੀ ਦਿਨ ਪਹਿਲਾਂ ਹੀ ਅਖਬਾਰਾਂ 'ਚ ਆਉਣ ਲੱਗ ਜਾਂਦਾ, ਕਿਉਂਕਿ ਇਹ ਦੇਖੋ ਜਿਹੜੇ ਹੁੰਦੇ ਆ ਨਾ ਇਸ ਤਰ੍ਹਾਂ ਦੇ ਲੀਡਰ, ਉਹ ਪਹਿਲਾਂ ਹੀ ਆਪਣੀ ਸਾਰੀ ਜਾਣਕਾਰੀ ਜਿਹੜੀ ਉਹ ਕਈ ਵਾਰ ਆਪ ਹੀ ਲੀਕ ਕਰ ਦਿੰਦੇ ਆ। ਤਾਂ ਇਹ ਖਬਰਾਂ ਮੈਂ ਲਗਾਤਾਰ ਮਾਨਸਾ ਐਡੀਸ਼ਨ 'ਚ ਪਿਛਲੇ ਹਫ਼ਤੇ ਤੋਂ ਪੜ੍ਹਦਾ ਪਿਆ ਵਾਂ, ਔਰ ਕੁਛ ਸਾਬਕਾ ਜਿਹੜੇ SCPC ਮੈਂਬਰ ਆ ਉਹਨਾਂ ਦੇ ਵੀ ਚਰਚੇ ਸਨ। ਇੱਕ ਸਾਬਕਾ ਵਿਧਾਇਕ ਦੀ ਵੀ ਮੈਂ ਤੁਹਾਨੂੰ ਗੱਲ ਦੱਸੀ ਸੀਗੀ ਕਿ ਕਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਘਰੇ ਗਏ, ਪਰ ਉੱਥੇ ਗੱਲ ਬਣੀ ਨਹੀਂ, ਤਾਂ ਉਹ ਵੀ ਚਰਚਾ ਸੀਗੀ। ਹੁਣ ਦੇਖੋ ਉਹਨਾਂ ਦਾ ਫੈਸਲਾ ਕੀ ਹੁੰਦਾ, ਅੰਤਮ ਫੈਸਲਾ ਕੀ ਹੁੰਦਾ। ਪਰ ਇਹ ਸਾਰਾ ਇੱਕ ਗਰੁੱਪ ਜਿਹਾ ਸੀਗਾ ਜੋ ਸੁਣਨ ਦੇ ਵਿੱਚ ਆਇਆ ਨਾ ਕਿ ਸਾਰੀ ਕਹਾਣੀ ਇਕੱਠਿਆਂ ਦੀ ਪਈ ਹੋਈ ਆ, ਤੇ ਸ਼ਾਇਦ ਇਕੱਠੇ ਹੀ ਇਹ ਢੀਂਡਸਾ ਪਾਰਟੀ 'ਚ ਸ਼ਾਮਲ ਹੋਣਗੇ। ਮਤਲਬ ਕਿ ਜਿਹਨੂੰ ਆਪਾਂ ਅਕਾਲੀ ਦਲ D ਕਹਿੰਦੇ ਆ, ਅਕਾਲੀ ਦਲ B ਬਾਦਲ, D ਡੈਮੋਕ੍ਰੈਟਿਕ। ਤਾਂ ਹੁਣ ਇਹ ਜਿਹੜੇ ਹੈਗੇ ਆ ਇਹ ਕਾਨੇਕੇ ਵਾਲੇ ਆ, ਭਾਈ ਮਿੱਠੂ ਸਿੰਘ ਜੀ ਵੈਸੇ ਮਾਸਟਰ ਨੇ, ਤੇ ਆਪਾਂ ਕਿਉਂਕਿ ਆਦਮ ਦੇ ਨਾਲ SCPC ਮੈਂਬਰ ਆ, ਤਾਂ ਇਹ ਮਿੱਠੂ ਸਿੰਘ ਕਾਨੇਕੇ ਜੀ ਜਿਨ੍ਹਾਂ ਨੇ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤੀ ਆ। ਔਰ ਹਮੇਸ਼ਾ ਵਾਂਗ ਜੋ ਇੱਕ ਤਰਕ ਦਿੱਤਾ ਜਾਂਦਾ ਹੈ ਕਿ ਅਸੀਂ ਚੱਲੇ ਆ ਜੀ, ਪਾਰਟੀ ਜਿਹੜੀ ਆ ਉਹ ਹੁਣ ਸਿਧਾਂਤਾਂ ਤੋਂ ਉਤਰ ਗਈ ਹੈ, ਜਾਂ ਉਹ ਕੇਂਦਰੀ ਆਰਡੀਨੈਂਸ ਹੈ ਜਿਹੜੇ ਉਹ ਉਹਨਾਂ ਦੀ ਸਪੋਰਟ ਕਰ ਰਹੀ ਹੈ। ਫਿਰ ਇਹਨਾਂ ਨੇ ਜਿਹੜੀ ਇੱਕ ਚੀਜ਼ ਦੱਸੀ ਉਹ ਅਲੱਗ ਹੈ ਥੋੜ੍ਹੀ ਜਿਹੀ, ਮਤਲਬ ਕਿ ਰਵਾਇਤੀ ਜਿਹੜੇ ਕਾਰਨ ਗਿਣਾਏ ਜਾਂਦੇ ਆ ਉਹ ਉਹਨਾਂ ਤੋਂ ਅਲੱਗ ਆ। ਕਿ ਦੇਖੋ ਇੱਕ ਇਹ ਵੀ ਕਨਫਲਿਕਟ ਸੀਗਾ ਸਾਡਾ ਕਿ ਸ਼੍ਰੋਮਣੀ ਕਮੇਟੀ ਦੇ ਜਿਹੜੇ ਵਿਦਿਅਕ ਅਦਾਰੇ ਆ ਉਹਨਾਂ ਦੇ ਵਿੱਚ ਵੀ ਸੁਧਾਰ ਨਹੀਂ ਸੀ ਹੋ ਰਿਹਾ, ਤਾਂ ਪਾਰਟੀ ਲੀਡਰਸ਼ਿਪ ਦੇ ਨਾਲ ਤਾਂ ਕਰਕੇ ਡੂੰਘੇ ਮਤਭੇਦ ਹੋ ਗਏ। ਤਾਂ ਇਹ ਕਾਰਨ ਇਹਨਾਂ ਨੇ ਨਵਾਂ ਦੱਸਿਆ। ਚਲੋ ਜੋ ਵੀ ਆ, ਹੁਣ ਇਹ ਤੇ ਸਾਫ਼ ਮੈਂ ਤੁਹਾਨੂੰ ਜਿਵੇਂ ਦੱਸ ਦਿੱਤਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਢੀਂਡਸਿਆਂ ਦੇ ਨਾਲ ਹੀ ਜਾਣਗੇ। 1% ਆ ਕਿ ਨਾ ਜਾਣ, 99% ਉਮੀਦ ਆ ਇਹਨਾਂ ਨੇ ਠੀਕ ਆ ਕਿ ਆਪਣੇ ਆਪ ਨੂੰ ਅਕਾਲੀ ਦਲ ਤੋਂ ਵੱਖ ਕਰ ਲਿਆ, ਅਸਤੀਫਾ ਦੇ ਦਿੱਤਾ, ਪਰ ਇਹ ਪੱਕਾ ਹੈ ਕਿ ਇਹ ਢੀਂਡਸਾ ਪਾਰਟੀ ਵੱਲ ਹੀ ਜਾਣਗੇ। ਔਰ ਕਾਫੀ ਬੰਦੇ ਆ ਅੰਦਰ ਖਾਤੇ ਜਿਨ੍ਹਾਂ ਦੇ ਨਾਲ ਸੰਪਰਕ ਕੀਤੇ ਜਾ ਰਹੇ ਆ, ਹੋ ਕੀ ਰਿਹਾ ਕਿ ਵੱਧ ਤੋਂ ਵੱਧ ਇਸ ਤਰ੍ਹਾਂ ਦੇ ਬੰਦੇ ਜਿਹੜੇ ਆ ਪਾਰਟੀ 'ਚ ਲਿਆਂਦੇ ਜਾਣ, ਤਾਂ ਕਿ ਇੱਕ ਮੈਸੇਜ ਜਿਹੜਾ ਆ ਉਹ ਲੋਕਾਂ ਦੇ ਵਿੱਚ ਬਿਠਾ ਦਿੱਤਾ ਜਾਵੇ ਕਿ ਹਾਂਜੀ ਜਿਹੜੇ ਅਕਾਲੀ, ਕੱਟੜ ਅਕਾਲੀ ਜਾਂ ਪੁਰਾਣੇ ਅਕਾਲੀ ਜਿਹਨਾਂ ਨੂੰ ਆਪਾਂ ਟਕਸਾਲੀ ਅਕਾਲੀ ਕਹਾਂਗੇ, ਜਾਂ ਧਾਰਮਿਕ ਆਗੂ ਹੈ ਜਿਹੜੇ ਇਹਨਾਂ ਦੇ, ਉਹ ਨਾਰਾਜ਼ ਨੇ ਬਾਦਲ ਪਰਿਵਾਰ ਦੇ ਨਾਲ। ਸੋ ਇੱਕ ਇਹ ਜਿੱਦਾਂ ਕਹਿ ਲਈਏ ਕਿ ਮਿੱਥ ਘੜਨ ਦੀ ਯਤਨਸ਼ੀਲਤਾ ਹੋ ਰਹੀ ਆ ਕਿ ਮਿੱਥ ਘੜ ਦਿੱਤੀ ਜਾਵੇ, ਲੋਕ ਮਿੱਥ ਲੈਣ ਕਿ ਹਾਂ ਭਾਈ ਇਹਨਾਂ ਦੇ ਨਾਲ ਨਾਰਾਜ਼ਗੀ ਆ। ਸੋ ਇਸ ਕਰਕੇ ਜਿਹੜਾ ਅਸਲ ਅਕਾਲੀ ਦਲ ਆ ਉਹ ਢੀਂਡਸੇ ਵਾਲਿਆਂ ਦਾ ਅਕਾਲੀ ਦਲ ਬਣਦਾ ਜਾ ਰਿਹਾ। ਸੋ ਆਹ ਪ੍ਰਭਾਵ ਦੇਣ ਦਾ ਯਤਨ ਅਗਲੇ ਦਿਨਾਂ 'ਚ ਕੀਤਾ ਜਾਊਗਾ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਜਾਈਏ ਤੇ ਕਹਿੰਦੇ ਨਹੀਂ ਰੁਕ ਰਿਹਾ ਹੁਣ ਵਿਵਾਦ, ਹਜ਼ੂਰੀ ਰਾਗੀ ਨੂੰ ਮਿਲੀ ਧਮਕੀ। ਦੇਖੋ ਬੜੀ ਹੈਰਾਨਗੀ ਵਾਲੀ ਗੱਲ ਆ ਕਿ ਇਸ ਤਰ੍ਹਾਂ ਹਜ਼ੂਰੀ ਰਾਗੀ ਨੂੰ ਵੀ ਧਮਕੀ, ਇਹ ਕਰਦੇ ਕੀ ਪਏ ਆ, ਸਮਝ ਤੋਂ ਪਰੇ ਦੀ ਗੱਲ ਆ। ਹੁਣ ਦੇਖੋ ਤੁਹਾਨੂੰ ਯਾਦ ਹੋਣਾ ਵੀਕਐਂਡ ਤੇ ਕਾਫੀ ਉਹ ਖਬਰ ਚਰਚਿਤ ਰਹੀ ਸੀਗੀ ਕਿ ਰਾਗੀ ਸਿੰਘ ਜਿਹੜੇ ਆ ਉਹ ਗਏ ਸੀਗੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਬਾਤ। ਉਹਨਾਂ ਦੀ ਸ਼ਿਕਾਇਤ ਕੀ ਸੀਗੀ ਕਿ ਹੈਡ ਗ੍ਰੰਥੀ ਜਿਹੜੇ ਹੈਗੇ ਆ ਜਗਤਾਰ ਸਿੰਘ ਜੀ, ਉਹਨਾਂ ਦੇ ਨਾਲ ਉਹਨਾਂ ਦੇ ਮਤਭੇਦ ਆ, ਔਰ ਮਤਭੇਦ ਇੰਨੇ ਜ਼ਿਆਦਾ ਹੋ ਚੁੱਕੇ ਆ ਕਿ ਕਈ ਵਾਰ ਉਹ ਕੀਰਤਨ ਰੁਕਵਾ ਦਿੰਦੇ ਨੇ। ਫਿਰ ਉਹ ਜਦੋਂ ਕਿਤੇ ਕਥਾ ਕਰਦੇ ਨੇ ਤਾਂ ਉਸ ਸਮੇਂ ਵੀ ਟੀਕਾ ਟਿੱਪਣੀ ਜਿਹੜੀ ਆ ਰਾਗੀ ਸਿੰਘਾਂ ਤੇ ਕਰਦੇ ਰਹਿੰਦੇ ਆ। ਤੇ ਤੀਸਰਾ ਵੱਡਾ ਮਸਲਾ ਸੀਗਾ ਰਾਗਾਂ ਆਧਾਰਿਤ ਬਾਣੀ ਗਾਇਨ ਕਰਨ ਦਾ। ਸੋ ਇਹ 3-4 ਉਹਨਾਂ ਨੇ ਕਾਰਨ ਦੱਸੇ ਸੀਗੇ। ਮੇਰੇ ਖਿਆਲ ਦੇ ਨਾਲ 70 ਦੇ ਕਰੀਬ ਸੀਗੇ ਸ਼ਾਇਦ ਜਥੇ ਸੀਗੇ, ਜਾਂ 70 ਦੇ ਕਰੀਬ ਰਾਗੀ ਸਿੰਘ ਸੀਗੇ ਜਿਹੜੇ ਉੱਥੇ ਗਏ ਸਨ ਅਕਾਲ ਤਖਤ ਸਾਹਿਬ ਤੇ। ਤਾਂ ਹੁਣ ਉਸ ਤੋਂ ਬਾਅਦ ਇਸ ਤਰ੍ਹਾਂ ਲੱਗਦਾ ਸੀਗਾ ਕਿ ਸ਼ਾਇਦ ਮਸਲਾ ਹੱਲ ਹੋ ਜਾਊਗਾ ਕਿ ਚਲੋ ਅਕਾਲ ਤਖਤ ਦੇ ਪਾਸ ਇੱਕ ਕੰਪਲੇਂਟ ਗਈ ਆ ਜਾਂ ਕਹਿ ਲਓ ਮੰਗ ਪੱਤਰ ਗਿਆ, ਤੇ ਬੋਲੇ ਸੀਗੇ ਕਾਫੀ ਜ਼ਹੀਨ ਆਦਮੀ ਹੁੰਦੇ, ਤੁਹਾਨੂੰ ਪਤਾ ਰਾਗੀ ਸਿੰਘ ਬਹੁਤ ਸਿਆਣੇ ਹੁੰਦੇ ਆ ਵਿੱਚ ਕਈ। ਤਾਂ ਉਹਨਾਂ ਨੇ ਆਖਿਆ ਸੀਗਾ ਕਿ ਸਾਡਾ ਕੋਈ ਇਹ ਨਹੀਂ ਹੈ, ਕੋਈ ਨਿੱਜੀ ਕੋਈ ਰੰਜਿਸ਼ ਵਾਲਾ ਮਸਲਾ ਨਹੀਂ, ਅਸੀਂ ਸਤਿਕਾਰ ਚਾਹੁੰਦੇ ਹਾਂ, ਅਸੀਂ ਸਤਿਕਾਰ ਦਿੰਦੇ ਹਾਂ।
ਗੱਲ ਇਹ ਆ ਤੇ ਦੂਜਾ ਕਿ ਜਿੱਦਾਂ ਕੀਰਤਨ ਕਈ ਵਾਰ ਰੁਕਵਾ ਦਿੱਤਾ ਜਾਂਦਾ, ਉਹ ਮਰਿਆਦਾ ਦੇ ਮੁਤਾਬਕ ਠੀਕ ਨਹੀਂ ਹੈ। ਤੇ ਬਾਕੀ ਗੱਲ ਉਦੋਂ ਵੀ ਮੈਂ ਕਹੀ ਸੀਗੀ ਕਿ ਜਦੋਂ ਇਸ ਤਰ੍ਹਾਂ ਦਾ ਇੱਕ ਮਾਹੌਲ ਬਣ ਜਾਂਦਾ, ਜੋ ਅਧਿਆਤਮ ਦਾ ਇੱਕ ਮਾਹੌਲ ਸਿਰਜਿਆ ਜਾਣਾ ਚਾਹੀਦਾ, ਜੋ ਰੂਹਾਨੀਅਤ ਨਿਕਲਣੀ ਚਾਹੀਦੀ ਹੈ ਰਾਗੀ ਸਿੰਘ ਦੇ ਜੋ ਗਾਇਨ ਦੇ ਵਿੱਚੋਂ, ਜਾਂ ਫਿਰ ਉਸ ਗਾਇਨ ਦੇ ਮਾਰਫਤ ਅੱਗੇ ਜੋ ਮਾਹੌਲ ਸਿਰਜਿਆ ਜਾਣਾ, ਉਹਦੇ ਤੇ ਅਸਰ ਪੈਂਦਾ ਇਹਨਾਂ ਚੀਜ਼ਾਂ ਦਾ। ਇਹ ਤਾਂ ਨੈਚੁਰਲੀ ਆ, ਕਿਉਂਕਿ ਸੰਗੀਤ ਤਦ ਹੀ ਨਿਕਲੇਗਾ ਨਾ ਜਦ ਰੂਹ ਤੁਹਾਡੀ ਬਿਲਕੁਲ ਸੰਤੁਸ਼ਟ ਹੈ, ਬਿਲਕੁਲ ਤੁਸੀਂ ਟੈਨਸ਼ਨ ਫਰੀ ਹੋ। ਤਾਂ ਜਦੋਂ ਇਸ ਤਰ੍ਹਾਂ ਦਾ ਕੋਈ ਝਗੜਾ ਝਗੜਾ ਚੱਲਦਾ, ਫਿਰ ਤੁਸੀਂ ਰੂਹ ਤੋਂ ਸ਼ਾਇਦ ਗਾਇਨ ਨਹੀਂ ਕਰ ਪਾਓਗੇ। ਇਹ ਇੱਕ ਸਮੱਸਿਆ ਰਹਿੰਦੀ ਹੈ। ਹੁਣ ਦੂਜੀ ਚੀਜ਼ ਜਿਹੜੀ ਆ ਕਿ ਅੱਜ ਇੱਕ ਨਵੀਂ ਗੱਲ ਸੁਣਨ ਨੂੰ ਮਿਲ ਗਈ ਆ, ਜੂਹੀ ਰਾਗੀ ਜਿਹੜੇ ਹੈਗੇ ਆ ਉਹਨਾਂ ਨੇ ਇੱਕ ਸ਼ਿਕਾਇਤ ਕੀਤੀ ਆ, ਓਮਕਾਰ ਸਿੰਘ ਜੀ ਇਹਨਾਂ ਦਾ ਨਾਮ। ਤਾਂ ਇਹ ਕਹਿੰਦੇ ਆ ਕਿ ਜਿਹੜੇ ਜਗਤਾਰ ਸਿੰਘ ਜੀ ਦੇ ਜਵਾਈ ਆ ਚੋਰਾ ਸਿੰਘ ਜੀ, ਉਹਨਾਂ ਨੇ ਮਤਲਬ ਕਿ ਧਮਕੀ ਦਿੱਤੀ ਆ, ਔਰ ਕੈਮਰਿਆਂ ਦੇ ਸਾਹਮਣੇ ਉਹ ਇੱਥੋਂ ਤੱਕ ਵੀ ਕਹਿ ਰਹੇ ਆ ਕਿ ਸੰਗਤ ਜਾ ਕੇ ਰਿਕਾਰਡਿੰਗ ਚੈੱਕ ਕਰ ਸਕਦੀ ਆ। ਉਹਨਾਂ ਨੇ ਆਖਿਆ ਕਿ ਕੋਈ ਗੱਲ ਨਹੀਂ, ਤੈਨੂੰ ਬਾਹਰ ਦੇਖਦੇ ਆ, ਤੂੰ ਜਿਹੜਾ ਕੁਝ ਕਰਨਾ ਕਰ ਲੈ ਇੱਥੇ, ਤੇ ਫਿਰ ਤੈਨੂੰ ਬਾਹਰ ਵੇਖਾਂਗੇ। ਦੇਖੋ ਬੜਾ ਮਸਲਾ ਇਹ ਸੰਗੀਨ ਹੈ। ਜੇ ਉਹਨਾਂ ਦੇ ਦੋਸ਼ ਸਹੀ ਆ, ਜਾਂਚ ਪੜਤਾਲ ਕਰਨੀ ਚਾਹੀਦੀ ਹੈ, ਮੈਨੇਜਮੈਂਟ ਨੂੰ ਦੇਖਣਾ ਚਾਹੀਦਾ, ਕਿਉਂਕਿ ਰਾਜੀ ਸਿੰਘ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ਜੇ ਇਸ ਤਰ੍ਹਾਂ ਦੇ ਮਾਹੌਲ 'ਚ ਚਲੇ ਜਾਣਗੇ ਤਾਂ ਬਹੁਤ ਉਹ ਵੱਖਰੀ ਜਿਹੀ ਗੱਲ ਬਣਦੀ ਪਈ ਆ, ਵੱਖਰੀ ਜਿਹੀ। ਮੈਨੂੰ ਤਾਂ ਸ਼ਬਦ ਨਹੀਂ ਆਉਣ ਦੇ ਕਿ ਕੀ ਕਿਹਾ ਜਾਵੇ ਕਿ ਜੋ ਉੱਥੇ ਚੱਲ ਰਿਹਾ ਇਹ ਕੋਈ ਕਾਲਜ ਦਾ ਮਾਹੌਲ ਹੈ। ਦੇਖੋ ਕਿਸ ਤਰ੍ਹਾਂ ਕਿ ਤੂੰ ਬਾਹਰ ਆ ਜਾ, ਤੈਨੂੰ ਵੇਖਾਂਗੇ, ਕਹਿੰਦੇ ਆ ਨਾ ਮੁੰਡੇ ਇੱਕ ਦੂਜੇ ਨਾਲ ਜਦੋਂ ਲੜ ਪੈਂਦੇ ਆ ਕਿ ਤੂੰ ਕਾਲਜ ਤੋਂ ਬਾਹਰ ਆ ਜਾ, ਤੈਨੂੰ ਵੇਖਾਂਗੇ। ਜੇ ਇਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ ਕਿ ਇੱਕ ਦੂਜੇ ਦੇ ਉੱਤੇ ਰਿਸ਼ਤੇਦਾਰ ਆ ਕੇ ਇੱਕ ਤਰ੍ਹਾਂ ਨਾਲ ਗਰੁੱਪਿਜ਼ਮ ਬਣਾ ਰਹੇ ਆ, ਤਾਂ ਬਹੁਤ ਮਾੜੀ ਗੱਲ ਆ, ਬਹੁਤ ਮਾੜੀ ਗੱਲ ਆ। ਇਹਦੇ 'ਚ ਅਕਾਲ ਤਖਤ ਦੇ ਜਥੇਦਾਰ ਜੀ ਨੂੰ ਜਲਦੀ ਤੋਂ ਜਲਦੀ ਫੈਸਲਾ ਕਰਨਾ ਚਾਹੀਦਾ, ਔਰ ਜੇ ਫੈਸਲਾ ਇਸ ਤਰ੍ਹਾਂ ਹੋ ਜਾਵੇ ਕਿ ਦੋਵੇਂ ਧਿਰਾਂ ਨੂੰ ਬਿਠਾ ਕੇ ਇਹ ਜਿਹੜੇ ਮਤਭੇਦ ਦੂਰ ਕਰ ਦਿੱਤੇ ਜਾਣ ਤਾਂ ਬਹੁਤ ਵਧੀਆ ਹੋਏਗਾ। ਜੀ ਜੀ ਮਿੰਟੂ ਜੀ, ਜਾਂਦੇ ਜਾਂਦੇ ਗੱਲ ਕਰ ਲਈਏ ਤਾਂ ਕਹਿੰਦੇ ਕਲਾਸਾਂ ਨਹੀਂ ਲੱਗੀਆਂ ਤਾਂ ਫੀਸ ਕਿਸ ਗੱਲ ਦੀ, ਭੜਕੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ। ਦੇਖੋ ਇਹ ਹੁਣ ਸਮੱਸਿਆ ਕਾਲਜ ਯੂਨੀਵਰਸਿਟੀਆਂ ਤੱਕ ਪਹੁੰਚ ਗਈ। ਸਕੂਲ ਵਾਲਾ ਮਸਲਾ ਤੇ ਹਾਲੇ ਵਿਚਾਲੇ ਹੀ ਆ, ਤੁਹਾਨੂੰ ਪਤਾ ਹੀ ਆ ਕਿ ਤਰੀਕੇ ਦੇ ਨਾਲ ਇਹ ਮਸਲਾ ਉਲਝ ਗਿਆ ਸੀ ਸਕੂਲਾਂ ਵਾਲਾ, ਤਾਂ ਉਹ ਤਾਂ ਹਾਲੇ ਉੱਥੇ ਦਾ ਉੱਥੇ ਹੀ ਆ। ਤਾਂ ਉੱਤੋਂ ਹੁਣ ਮਾਮਲਾ ਜਿਹੜਾ ਯੂਨੀਵਰਸਿਟੀਆਂ ਤੱਕ ਵੀ ਅੱਪੜਿਆ ਪਿਆ, ਤਾਂ ਇਹ ਕਾਫੀ ਗੁੰਝਲਦਾਰ ਸਥਿਤੀ ਹੈ ਇਸ ਵੇਲੇ। ਔਰ ਤੁਸੀਂ ਕਹਿੰਦੇ ਆ ਕਿ ਯੂਨੀਵਰਸਿਟੀਆਂ ਨੂੰ ਸਰਕਾਰਾਂ ਪੈਸਾ ਪੂਸਾ ਦਿੰਦੀਆਂ ਨਹੀਂ ਪਈਆਂ, ਜਿਹੜੀਆਂ ਖਾਸ ਤੌਰ ਤੇ ਸਰਕਾਰੀ ਯੂਨੀਵਰਸਿਟੀਆਂ। ਔਰ ਤੁਸੀਂ ਦੇਖਿਓ, ਅੱਗੇ ਵੀ ਤੁਹਾਨੂੰ ਦੱਸਿਆ ਸੀਗਾ ਕਿ ਨਵੀਂ ਸਿੱਖਿਆ ਨੀਤੀ ਆਉਣ ਤੋਂ ਬਾਅਦ ਇਹ ਸਾਰਾ ਕੁਛ ਹੈ ਨਾ ਜਿਹੜਾ ਖਤਮ ਹੋ ਜਾਏਗਾ, ਤਾਂ ਸਿੱਖਿਆ ਦੀ ਕੁਆਲਿਟੀ ਸ਼ਾਇਦ ਇਹ ਤੋਂ ਵੀ ਬਿਹਤਰ ਹੋਏਗੀ, ਚੜ੍ਹਤ ਵਾਲੀ ਹੋਏਗੀ, ਪਰ ਉਹ ਮਤਲਬ ਕਿ ਰੀਚੇਬਲ ਨਹੀਂ ਹੋਏਗੀ, ਆਮ ਬੰਦੇ ਦੇ ਉਹ ਪਹੁੰਚ ਦੇ ਵਿੱਚ ਨਹੀਂ ਹੋਏਗੀ। ਇਹ ਸਮੱਸਿਆ ਆਉਣ ਵਾਲੇ ਸਮੇਂ 'ਚ ਰਹੇਗੀ। ਤਾਂ ਇਹਨਾਂ ਯੂਨੀਵਰਸਿਟੀਆਂ ਨੂੰ ਬਚਾਉਣ ਦੀ ਜ਼ਰੂਰਤ ਆ। ਹੁਣ ਦੇਖੋ ਜਿਹੜੀਆਂ ਯੂਨੀਵਰਸਿਟੀਆਂ ਹੁੰਦੀਆਂ, ਚਾਹੇ ਪਟਿਆਲੇ ਵਾਲੀ ਆ, ਚਾਹੇ ਅੰਮ੍ਰਿਤਸਰ ਵਾਲੀ ਆ, ਚਾਹੇ ਚੰਡੀਗੜ੍ਹ ਵਾਲੀ ਆ, ਇੱਥੇ ਸਧਾਰਨ ਘਰਾਂ ਦੇ ਬੱਚੇ ਵੀ ਪੜ੍ਹਦੇ ਆ। ਤਾਂ ਕਈ ਵਾਰ ਆਪਾਂ ਕਹਿ ਦਿੰਦੇ ਹਾਂ ਕਿ ਲੈ 5-10 ਹਜ਼ਾਰ ਨਾਲ ਕੀ ਫਰਕ ਪੈਂਦਾ, ਜਿਵੇਂ JNU ਦੇ ਮਸਲੇ 'ਚ ਹੋਇਆ ਸੀ ਨਾ ਇੱਕ ਵਾਰੀ, ਤਾਂ ਉੱਥੇ ਸਾਰਾ ਬਜਟ ਹਿੱਲਦਾ ਸੀਗਾ। ਜੇ ਕਿਸੇ ਨੂੰ 10,000 ਰੁਪਇਆ ਸਾਲ ਦਾ ਵੱਧ ਦੇਣਾ ਪੈਂਦਾ ਸੀਗਾ, ਤਾਂ ਉੱਥੇ ਕੁੜੀਆਂ ਨੇ ਆ ਕੇ ਅੱਗੇ ਕਿਹਾ, ਮੁੰਡਿਆਂ ਨੇ ਅੱਗੇ ਆ ਕੇ ਕਿਹਾ, ਕਿਸੇ ਨੇ ਕਿਹਾ ਕਿ ਮੇਰਾ ਪਿਓ ਰਕਸ਼ਾ ਚਲਾਉਂਦਾ, ਉਹਦੇ ਵਾਸਤੇ 10,000 ਦੀ ਰਕਮ ਵੀ ਸਾਲ ਦੀ ਬਹੁਤ ਵੱਡੀ ਹੈ। ਕਿਸੇ ਨੇ ਕਿਹਾ ਮੇਰਾ ਬਾਪ ਮੋਚੀ ਆ, ਉਹਦੇ ਵਾਸਤੇ 10-15 ਹਜ਼ਾਰ ਦੀ ਰਕਮ ਬਹੁਤ ਵੱਡੀ ਆ। ਸੋ ਇਹੀ ਕਾਰਨ ਹੁੰਦਾ ਆਪਾਂ ਕਹਿ ਦਈਏ ਕਿ ਯੂਨੀਵਰਸਿਟੀਆਂ 'ਚ ਪੜ੍ਹਦੇ ਲੈ ਇਹਨਾਂ ਨੂੰ ਕੀ ਆ, ਇਹਨਾਂ ਨੂੰ ਕਿ 10,000 ਫੀਸ ਦੇਣੀ ਪੈ ਜੂਗੀ ਤੇ ਕੀ ਆਖਰ ਆਉਣ ਲੱਗੀ ਹੈ। ਸੋ ਮੇਰੇ ਕਹਿਣ ਦਾ ਮਤਲਬ ਕਿ ਬਹੁਤ ਸਧਾਰਨ ਘਰਾਂ ਦੇ ਬੱਚੇ ਵੀ ਹੁੰਦੇ ਆ, ਤੇ ਇੱਥੇ ਵੀ ਕੋਈ ਹੱਲ ਕੱਢਣਾ ਚਾਹੀਦਾ। ਹੁਣ ਦੇਖੋ ਸਕੂਲ ਵਾਲੇ ਮਸਲਿਆਂ 'ਚ ਤਾਂ ਤੁਸੀਂ ਕਹਿ ਦਿੱਤਾ ਕਿ ਜੀ ਨਿੱਜੀ ਸਕੂਲਾਂ ਦਾ ਮਸਲਾ, ਤੁਸੀਂ ਦੇਖੋ, ਤੁਸੀਂ ਜਾਣੋ, ਜਿਵੇਂ ਮਰਜ਼ੀ ਹੁਣ ਅਦਾਲਤ ਕਰੇ, ਤਾਂ ਇੱਥੇ ਤਾਂ ਤੁਸੀਂ ਘੱਟੋ ਘੱਟ ਆਪ ਵਿੱਚ ਪੈ ਕੇ ਕਰਾ ਸਕਦੇ ਹੋ ਨਾ। ਤੁਸੀਂ ਬੈਠੋ ਕਿ ਹਾਂ ਭਾਈ ਜਿਹੜੀ ਗੱਲਬਾਤ ਆ, ਹੋ ਸਕਦਾ ਕਿ ਉਹਨਾਂ ਯੂਨੀਵਰਸਿਟੀਆਂ ਦਾ, ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਵਹੀ ਖਾਤਾ ਵਿਗੜਿਆ ਹੋਵੇ, ਬਜਟ ਇਹ ਪੂਰਾ ਦਿੰਦੇ ਨਹੀਂ ਹੈ, ਤਾਂ ਤੁਸੀਂ ਉੱਥੇ ਥੋੜੀ ਸਪੋਰਟ ਕਰ ਦਿਓ ਉਹਨਾਂ ਨੂੰ, ਕਿੱਡੀ ਕੁ ਆਖਰ ਆਉਣ ਲੱਗੀ ਆ। ਸੋ ਬੱਚਿਆਂ ਤੇ ਸਾਰਾ ਵਜਨ ਹੈ ਜਿਹੜਾ, ਸਾਰਾ ਬਰਡਨ ਹੈ ਜਿਹੜਾ ਉਹ ਪਊਗਾ, ਤੇ ਫਿਰ ਉਹ ਤੇ ਚੀਕਣਗੇ ਨਾ। ਹੁਣ ਇਹ ਜੇ ਇਸੇ ਤਰ੍ਹਾਂ ਹੀ ਚੱਲੂਗਾ, ਤੇ ਜੇ ਮੰਨ ਲਓ ਹੋਰ ਮਹੀਨੇ ਨੂੰ 2 ਮਹੀਨਿਆਂ ਨੂੰ ਪੜ੍ਹਾਈ ਸ਼ੁਰੂ ਵੀ ਹੋ ਜਾਂਦੀ ਆ, ਤੇ ਬੱਚੇ ਜਾਂ ਬੱਚਿਆਂ ਦੇ ਮਾਪੇ ਜਿਹੜੇ ਉਹ ਸਕੂਲਾਂ ਨਾਲ, ਕਾਲਜਾਂ ਨਾਲ, ਯੂਨੀਵਰਸਿਟੀਆਂ ਨਾਲ ਇਸ ਤਰ੍ਹਾਂ ਖਹਿ ਕੇ ਚੱਲਣਗੇ, ਤੇ ਪੜ੍ਹਾਈ ਕੀ ਹੋਣੀ? ਪੜ੍ਹਾਈ ਦਾ ਤਾਂ ਅੱਗੇ ਨੁਕਸਾਨ ਬਹੁਤ ਹੋਇਆ ਪਿਆ ਵਾ। ਜੀ ਜੀ ਤੇ ਮਿੰਟੂ ਜੀ, ਇੱਥੇ ਹੀ ਸਾਡਾ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਆ। ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਬੜੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਜੀ ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300